ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਸਪਾਂਸਰਸ ਦੇ ਨਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਲੇਕਿਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੈਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਰੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਗਰੀਵਾ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਬਾਬਲਾ, ਰੈਂਟਨ, ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੁਝ ਕੁ ਮੇਨ ਇੰਪੋਰਟੈਂਟ ਖਬਰਾਂ ਹੈਗੀਆਂ ਯੂਨੀਵਰਸਿਟੀ ਨਗਰ ਕੀਰਤਨ ਨੂੰ ਲੈ ਕੇ। ਫਿਰ ਜਿਹੜਾ ਪੈਦਲ ਮਾਰਚ ਚੱਲਿਆ ਸੀ ਉਹਨੂੰ ਲੈ ਕੇ ਕਿੰਨੀ ਜ਼ਿਆਦਾ ਉਹਦੀ ਜਿਹੜੀ ਕਵਰੇਜ, ਕਿੰਨਾ ਜ਼ਿਆਦਾ ਬੈਨੀਫਿਟ ਸਿੱਖਾਂ ਨੂੰ ਮਿਲਿਆ ਹੈਗਾ। ਉਸ ਤੋਂ ਬਿਨਾਂ ਕੈਨੇਡਾ 'ਚ ਇੱਕ ਹਿੰਦੂ ਮੰਦਿਰ ਦੇ ਸਾਹਮਣੇ ਲੜਾਈ ਹੋਈ ਆ, ਉਹ ਤੇ ਇੱਕ ਗੁਰੂ ਘਰ ਨੂੰ ਹਿੰਦੂਆਂ ਵੱਲੋਂ ਜਿਹੜਾ ਰੋਕਣ ਲਈ, ਘੇਰਨ ਦੀ, ਉੱਥੇ ਪ੍ਰੋਟੈਸਟ ਦੀ ਕੋਸ਼ਿਸ਼ ਹੋਈ ਆ। ਤੇ ਇਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਅੱਜ ਲਾਸਟ ਡੇ ਹੈਗਾ ਕੈਂਪੇਨ ਕਰਨ ਦਾ। ਕੱਲ ਨੂੰ ਜਿਹੜੀਆਂ ਵੋਟਾਂ ਪਾਉਣ ਦਾ ਲਾਸਟ ਡੇ ਹੈਗਾ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤੇ ਰਸ਼ੀਆ ਦੇ ਨਾਲ ਦਾ ਮੁਲਕ ਮਲਡੋਵਾ, ਉਹ ਉੱਥੇ ਦੀ ਜਿਹੜੀ ਸਰਕਾਰ ਆ, ਪ੍ਰੋ ਵੈਸਟਰਨ ਸਰਕਾਰ ਚੁਣੀ ਗਈ ਹੈਗੀ ਆ, ਉਹ ਵੀ ਡਿਸਕਸ ਕੀਤਾ ਜਾਊਗਾ। ਸੋ ਸਭ ਤੋਂ ਪਹਿਲਾਂ ਆਪਾਂ ਯੂਨੀਵਰਸਿਟੀ ਨਗਰ ਕੀਰਤਨ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ। ਜੀ ਬਿਲਕੁਲ, ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਉੱਥੇ ਪਹੁੰਚੀਆਂ। ਠਾਠਾ ਮਾਰ ਦਾ ਇਕੱਠ ਜਿਹੜਾ ਹਰਜੋਤ ਸਿੰਘ ਜੀ ਕੱਲ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਨੀਵਰਸਿਟੀ ਦੇ ਵਿੱਚ ਦੇਖਿਆ ਗਿਆ, ਜਿੱਥੇ ਦੂਰ ਦਰਾਡਿਓਂ, ਨੇੜਿਓਂ, ਦੂਰਿਓਂ ਜਿਹੜੀਆਂ ਸੰਗਤਾਂ ਆ ਉਹ ਚੱਲ ਕੇ ਜਿਹੜੀਆਂ ਉਹ ਪਹੁੰਚੀਆਂ ਤੇ ਉਹਨਾਂ ਨੇ 45ਵੇਂ ਮਹਾਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਉਹ ਭਰੀ। ਕੱਲ ਦਿਨ ਬਹੁਤ ਵਧੀਆ ਸੀ, ਮੌਸਮ ਬਹੁਤ ਸੋਹਣਾ ਜਿਹੜਾ ਹੋ ਰਿਹਾ। ਨੋ ਡਾਊਟ ਫਰਾਈਡੇ ਨੂੰ ਥੋੜਾ ਮੀਂਹ ਪੈਣ ਕਰਕੇ ਥੋੜੀ ਬਹੁਤੀ ਜਿਹੜੀ ਮੁਸ਼ਕਲ ਦਾ ਸਾਹਮਣਾ ਸੰਗਤਾਂ ਨੂੰ ਜਿਹੜਾ ਉਹ ਕਰਨਾ ਪਿਆ, ਪਰ ਫਿਰ ਵੀ ਉਹ ਸਾਰੀਆਂ ਚੀਜ਼ਾਂ ਨੇ ਸੰਗਤਾਂ ਦਾ ਹੌਸਲਾ ਨਹੀਂ ਤੋੜਿਆ। ਬਲਕਿ ਆਪਾਂ ਇਹ ਦੇਖਿਆ ਵੀ ਆਉਂਦੇ 2 ਦਿਨ ਸ਼ਨੀਚਰਵਾਰ ਤੇ ਐਤਵਾਰ ਸੰਗਤਾਂ ਦਾ ਜਿਹੜਾ ਉਹ ਉੱਥੇ ਹੜ੍ਹ ਆਇਆ ਰਿਹਾ। ਸੋ ਠਾਠਾ ਮਾਰ ਦਾ ਇਕੱਠ ਖਾਲਸਾਈ ਜਾਹੋ ਜਲਾਲ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਨਿਰਵਿਘਨ, ਬਗੈਰ ਕਿਸੇ ਇੰਸੀਡੈਂਟ ਤੋਂ ਜਿਹੜਾ ਹੈ ਉਹ ਸੰਪੂਰਨ ਜਿਹੜਾ ਉਹ ਹੋਇਆ। ਸੋ ਬਹੁਤ ਵਧੀਆ ਢੰਗ ਦੇ ਨਾਲ ਹੋਇਆ। ਸੋ ਸਾਰੀ ਸੰਗਤ, ਯੂਨੀਵਰਸਿਟੀ ਦੇ ਸਾਰੇ ਨਗਰ ਨਿਵਾਸੀ ਤੇ ਉੱਥੋਂ ਗੁਰੂ ਘਰ ਦੀ ਜਿਹੜੀ ਕਮੇਟੀ ਆ, ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਆਊਟਸਾਈਡ ਇੰਡੀਆ ਕਹਿ ਸਕਦੇ ਆ, ਪੰਜਾਬ ਦੇ ਬਾਹਰ ਜਿਹੜਾ ਸਭ ਤੋਂ ਵੱਡੇ ਜਿਹੜੇ ਨਗਰ ਕੀਰਤਨ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਉਹ ਨੇਪਰੇ ਚਾੜਿਆ। ਬਾਕੀ ਜਿਹੜੀਆਂ ਸੰਗਤਾਂ, ਜਿਹੜੇ ਸਾਡੇ ਸਰੋਤੇ, ਸਾਡੇ ਜਿਹੜੇ ਦਰਸ਼ਕ ਆ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਆਏ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆ ਕੇ ਯਾਦਗਾਰੀ ਤਸਵੀਰਾਂ ਵੀ ਲਵਾਈਆਂ। ਬਹੁਤ ਸਾਰੀ ਜਿਹੜੀ ਕਵਰੇਜ ਆ ਉਹ ਆਲਰੇਡੀ ਪੰਜਾਬੀ ਰੇਡੀਓ USA ਦੇ YouTube, Facebook ਪੇਜ ਦੇ ਉੱਤੇ ਪੈ ਚੁੱਕੀ ਆ, ਤੇ ਰਹਿ ਗਈਆਂ ਜਿਹੜੀਆਂ ਤਸਵੀਰਾਂ ਆ ਉਹਨਾਂ ਨੂੰ ਅੱਜ ਜਿਹੜਾ ਉਹ ਉੱਤੇ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਹੋਵੇਗੀ, ਤਾਂ ਜੋ ਤੁਸੀਂ ਵੀ ਜਿਹੜੀ ਉਹ ਯਾਦਗਾਰੀਆਂ ਤਸਵੀਰਾਂ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਦੇਖ ਸਕੀਏ। FBI ਦਾ ਜਿਹੜਾ ਰੌਲਾ ਪਿਆ ਸੀ, ਸਿਕਿਉਰਿਟੀ ਦਾ ਬੜਾ ਰੌਲਾ ਪਿਆ ਸੀ, ਥ੍ਰੈਟ ਦੀ ਜਿਹੜੀ ਉਹ ਰੌਲਾ ਪਿਆ ਸੀ, ਪਰ ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਦੂਣ ਸਵਾਏ ਹੋ ਕੇ ਜਿਹੜੇ ਉਹ ਪਹੁੰਚੇ ਆ, ਰਿਕਾਰਡ ਕਹਿੰਦੇ ਆ ਵੀ ਟੁੱਟੇ ਆ। ਸੋ ਇਹ ਚੀਜ਼ਾਂ ਜਿਹੜੀਆਂ ਸੁਣਨ ਨੂੰ ਉੱਥੇ ਮਿਲੀਆਂ। ਸੋ ਬਹੁਤ ਵਧੀਆ ਜਿਹੜਾ ਇਹ ਉਪਰਾਲਾ, ਤੇ ਸੰਗਤਾਂ ਨੇ ਭਾਰਤ ਦਾ ਜਿਹੜਾ ਭੈ ਆ, ਭਾਰਤ ਦਾ ਜਿਹੜਾ ਡਰ ਆ, ਉਹਨਾਂ ਦੇ ਜਿਹੜੇ ਡਰਾਉਣ ਵਾਲੀਆਂ ਚੀਜ਼ਾਂ ਆ, ਉਸ ਦਾ ਮੂੰਹ ਤੋੜਵਾਂ ਜਵਾਬ ਐਡੇ ਵੱਡਾ ਇਕੱਠ ਕਰਕੇ
ਜਿਹੜਾ ਉਹ ਦਿੱਤਾ ਆ। ਸੋ ਸਾਰੀਆਂ ਹੀ ਸੰਗਤਾਂ, ਸਾਰੀ ਸਿੱਖ ਕੌਮ 45ਵੇਂ ਮਹਾਨ ਨਗਰ ਕੀਰਤਨ ਨੂੰ ਵਧੀਆ ਢੰਗ ਦੇ ਨਾਲ ਪੂਰੀਆਂ ਕਰਨ ਦੇ ਵਿੱਚ ਬਹੁਤ ਵਧਾਈ ਦਾ ਜਿਹੜਾ ਉਹ ਪਾਤਰ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹ 45ਵਾਂ ਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਜਿਹੜਾ ਉਹ ਹੋਇਆ। ਸੋ ਉਸ ਦੇ ਲਈ ਸਾਰੀ ਹੀ ਯੂਬਾ ਸਿਟੀ ਨਿਵਾਸੀ ਜਿਨ੍ਹਾਂ ਨੇ ਆਓ ਭਗਤ ਕੀਤੀ, ਸੇਵਾਦਾਰਾਂ ਦਾ, ਵਲੰਟੀਅਰਸ ਦਾ, ਸੰਗਤਾਂ ਦਾ ਪਹੁੰਚਣ ਦਾ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ। ਜੀ ਬਿਲਕੁਲ, ਸਭ ਤੋਂ ਵੱਧ ਧੰਨਵਾਦ ਉਹਨਾਂ ਸੇਵਾਦਾਰਾਂ ਦਾ ਜਿਹੜੀਆਂ ਕਈ ਬੀਬੀਆਂ ਆਪਾਂ ਨੂੰ ਮਿਲੀਆਂ ਸਕਾਟਲੈਂਡ ਤੱਕ, ਕੈਨੇਡਾ ਤੋਂ, ਇੰਗਲੈਂਡ ਤੋਂ ਆ ਕੇ ਉੱਥੇ ਜਿਹੜੀਆਂ ਲੰਗਰ 'ਚ ਸੇਵਾ ਕਰ ਰਹੀਆਂ ਸੀ। ਸੋ ਬਹੁਤ ਸੰਗਤਾਂ ਨੇ ਬੂਥ ਲਾਏ ਹੋਏ ਸੀ ਤੇ ਇਸ ਤੋਂ ਬਿਨਾਂ ਪੂਰੀ ਜਿਹੜਾ ਸ਼ਾਂਤੀ ਦੇ ਨਾਲ ਜਿਹੜਾ ਨਗਰ ਕੀਰਤਨ ਆ ਸਮਾਪਤ ਹੋਇਆ। KCRA ਜਿਹੜਾ ਲੋਕਲ TV ਚੈਨਲ ਹੈਗਾ ਸੈਕਰਾਮੈਂਟੋ ਦਾ, ਉਹਨਾਂ ਨੇ 2 ਲੱਖ ਦੇ ਕਰੀਬ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਦੱਸਿਆ ਹੈਗਾ। ਸੋ 1980 ਤੋਂ ਸ਼ੁਰੂ ਹੋਇਆ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜਿਹੜਾ 45ਵਾਂ ਨਗਰ ਕੀਰਤਨ ਆ ਗੁਰਤਾ ਗੁਰਗੱਦੀ ਦੇ ਸੰਬੰਧ ਦੇ ਵਿੱਚ ਉਸ ਨੂੰ ਮਨਾਇਆ। ਤੇ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਡੇ ਲਗਭਗ 10 ਦੇ ਕਰੀਬ ਮੈਂਬਰ 4 ਦਿਨ ਲਗਾਤਾਰ ਉੱਥੋਂ ਤੁਹਾਨੂੰ ਜਿਹੜੀ ਕਵਰੇਜ ਆ ਉਹ ਦਿਖਾਲਦੇ ਨੇ, ਜਿਹੜੇ ਦੂਰ ਦਰਾਡੇ ਬੈਠੇ ਸੀਗੇ। ਸੋ ਸਾਡਾ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਥੈਂਕ ਯੂ ਵੀ ਕੀਤਾ ਤੇ ਅਸੀਂ ਵੀ ਜਿਹੜੇ ਆ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ। ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਉਹ ਸਾਨੂੰ ਉੱਥੇ ਮਿਲੇ ਤੇ ਜੋ ਕੁਝ ਆਪਾਂ ਕਰ ਰਹੇ ਹਾਂ ਉਸ ਕੰਮ ਨੂੰ ਉਹਨੇ ਐਪਰੀਸ਼ੀਏਟ ਵੀ ਕੀਤਾ, ਜਿੱਥੇ ਸਾਡੀਆਂ ਗਲਤੀਆਂ ਆ ਉਹ ਵੀ ਉਹਨਾਂ ਨੇ ਦੱਸੀਆਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਤੇ ਬਾਕੀ ਇਦਾਂ ਆ ਹਰਜੋਤ ਸਿੰਘ ਜੀ, ਉਹ ਥ੍ਰੈਟ ਨੂੰ ਲੈ ਕੇ ਉਹ ਸ਼ਰਾਰਤ ਸੀ ਜਾਂ ਅਸਲੀ ਸੀ ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇੱਕ ਚੀਜ਼ ਇੱਥੇ ਇਹ ਕਹਿਣੀ ਬਣਦੀ ਆ ਵੀ ਇਸ ਦੇ ਨਾਲ ਸਿੱਖ ਕੌਮ ਦਾ ਖਰਚਾ ਵੀ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਵੱਧ ਜਾਂਦਾ ਆ। ਇਹ ਸੋਚਣ ਵਾਲੀ ਗੱਲ ਆ ਵੀ ਸੰਗਤਾਂ ਜਿੱਥੇ ਆਪਾਂ ਚਾਹੁੰਦੇ ਆ ਵੀ ਜਿਹੇ ਨਗਰ ਕੀਰਤਨ, ਅਜਿਹੇ ਸਮਾਗਮ ਦੁਨੀਆ ਭਰ ਦੇ ਵਿੱਚ, ਅਮਰੀਕਾ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਜਿਹੜਾ ਉਹ ਹੋਣ, ਉਹ ਜਿਹੜਾ ਆ ਉਸ ਦੇ ਵਿੱਚ ਆਪਾਂ ਨੂੰ ਚਾਹੀਦਾ ਆ ਵੀ ਉਹ ਸਾਰਾ ਕੁਝ ਵਧੀਆ ਢੰਗ ਦੇ ਨਾਲ ਜਿਹੜਾ ਉਹ ਨੇਪਰੇ ਜਿਹੜਾ ਉਹ ਚੜੇ। ਸੋ ਇਸ ਦੇ ਲਈ ਸਾਰੇ ਜਾਣੇ ਧਿਆਨ ਜਿਹੜਾ ਉਹ ਦੇਣ, ਕਿਉਂਕਿ $7 ਲੱਖ ਹਰਜੋਤ ਸਿੰਘ ਜੀ ਜਿਹੜਾ ਉਹ ਆਉਣਾ ਕੋਈ ਛੋਟੀ ਜਿਹੜੀ ਉਹ ਗੱਲ ਨਹੀਂ ਆ। ਕਾਫੀ ਜਿਹੜੀ ਇੱਕ ਵੱਡੀ ਚੀਜ਼ ਜਿਹੜੀ ਆ ਉਹ ਵਾਪਰ ਜਾਂਦੀ ਆ, ਖਰਚਾ ਜਿਹੜਾ ਉਹ ਉਸ ਦੇ ਵਿੱਚ ਵੱਧ ਹੋ ਜਾਂਦਾ ਆ। ਸੋ ਇਹ ਜ਼ਰੂਰੀ ਆ ਵੀ ਸਾਰੇ ਜਾਣੇ ਇਸ ਚੀਜ਼ ਨੂੰ ਧਿਆਨ ਦੇ ਨਾਲ ਜਿਹੜਾ ਉਹ ਦੇਖਣ। ਸ਼ਾਂਤਮਈ ਮਾਹੌਲ, ਇਕਸੁਰਤਾ, ਇਕਜੁੱਟਤਾ, ਉਸ ਦੇ ਵੱਲ ਨੂੰ ਜਿਹੜਾ ਸੰਦੇਸ਼ ਦੇ ਕੇ ਆਪਾਂ ਜਿਹੜਾ ਉਹ ਇੱਕ ਦੂਜੇ ਦੇ ਨਾਲ ਅੱਗੇ ਵਧੀਏ, ਤਾਂ ਜੋ ਸਿੱਖ ਕੌਮ ਦਾ ਜਿਹੜੇ ਡਾਲਰ ਆ ਉਹ ਵੀ ਜਾਇਆ ਨਾ ਹੋਣ, ਤਾਂ ਜੋ ਹੋਰ ਚੀਜ਼ਾਂ ਦੇ ਵਿੱਚ ਜਿਹੜੇ ਉਹ ਡੈਫੀਨੇਟਲੀ ਜਿਹੜੇ ਉਹ ਵਰਤੇ ਜਿਹੜੇ ਹੋ ਜਾ ਸਕਣ। ਸੋ ਪਰ ਸਾਰੀਆਂ ਸੰਗਤਾਂ ਪਹੁੰਚੀਆਂ ਵਿਦਆਊਟ ਐਨੀ ਇਨਸੀਡੈਂਟ ਜਿਹੜਾ ਉਹ ਹੋਇਆ। ਸ਼ੈਰਿਫ ਡਿਪਾਰਟਮੈਂਟ, FBI, ਸਿਵਲ ਦੇ ਵਿੱਚ ਸਵਾਟ ਟੀਮ, ਹੋਰ ਬਹੁਤ ਸਾਰੀ ਜਿਹੜੇ ਲੋਕਲ ਲਾ ਐਨਫੋਰਸਮੈਂਟ ਤੋਂ ਲੈ ਕੇ ਫੈਡਰਲ ਲਾ ਐਨਫੋਰਸਮੈਂਟ ਨੇ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਆ ਉਹ ਸੁਰੱਖਿਆ ਪ੍ਰਦਾਨ ਕੀਤੀ। ਤੇ ਸਾਰੀ ਸਾਧ ਸੰਗਤ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਇਸ ਨਗਰ ਕੀਰਤਨ ਨੂੰ ਸੰਪੂਰਨਤਾ ਵੱਲ ਨੂੰ ਲੈ ਕੇ ਗਏ। ਬਿਲਕੁਲ, ਉਹਨਾਂ ਸੇਵਾਦਾਰਾਂ ਦਾ, ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਬੂਥ ਦੇ ਉੱਤੇ ਲਿਆ ਕੇ ਸਾਨੂੰ ਜਿਹੜੀ ਆ ਚਾਹ ਪਾਣੀ ਲੰਗਰ ਦੀ ਸੇਵਾ ਵੀ ਜਿਹੜੀ ਸਾਡੀ ਕਰਦੇ ਰਹੇ। ਕਿਉਂਕਿ ਬਿਲਕੁਲ ਨਾਲ ਹੀ ਹਰਜੋਤ ਸਿੰਘ ਜੀ ਅੱਜ ਸੌਰੀ ਇੱਕ ਚੀਜ਼ ਹੋਰ ਕਹਿ ਕੇ ਤੇ ਫਿਰ ਆਪਾਂ ਅਗਲੇ ਜਿਹੜੀ ਟੌਪਿਕ ਵੱਲ ਨੂੰ ਵਧਦੇ ਆ। ਇਸ ਟਾਈਮ ਸਭ ਤੋਂ ਵੱਧ ਜਿਹੜੇ ਵਲੰਟੀਅਰਸ ਆ ਉਹ ਉੱਥੇ ਗਾਰਬੇਜ ਦੀ ਸੇਵਾ ਦੇ ਉੱਤੇ ਲੱਗੇ ਆ। ਸੋ ਜੇ ਤੁਸੀਂ ਯੂਬਾ ਸਿਟੀ ਦੇ ਵਿੱਚ ਆ, ਉਸ ਦੇ ਇਰਦ ਗਿਰਦ ਆ, ਜ਼ਰੂਰ ਉਹਨਾਂ ਦੀ ਮਦਦ ਕਰੋ। ਗੁਰੂ ਘਰ ਜਾ ਕੇ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਮਦਦ ਕਰ ਸਕਦੇ ਆ, ਹੈਲਪ ਕਰ ਸਕਦੇ ਆ, ਸੇਵਾ ਕਰ ਸਕਦੇ ਆ, ਸੇਵਾ ਦੇ ਵਿੱਚ ਜਿਹੜਾ ਉਹ ਤੁਸੀਂ ਯੋਗਦਾਨ ਪਾਓ। ਹਰ ਇੱਕ ਜਾਣਾ ਚਾਹੁੰਦਾ ਵੀ ਗੁਰੂ ਘਰ ਦੇ ਵਿੱਚ ਦੂਰੋਂ ਨੇੜਿਓਂ, ਜਿੱਦਾਂ ਤੁਸੀਂ ਵੀ ਦੱਸਿਆ ਵੀ ਬਹੁਤ ਸਾਰੀਆਂ ਸੰਗਤਾਂ ਇਸ ਵਾਰ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜੀਆਂ ਉਹ ਵਿਸ਼ੇਸ਼ ਤੌਰ ਦੇ ਪਹਿਲੀ ਵਾਰੀ ਨਗਰ ਕੀਰਤਨ ਨੂੰ ਦੇਖਣ ਦੇ ਲਈ ਜਿਹੜੀਆਂ ਉਹ ਪਹੁੰਚੀਆਂ। ਸੋ ਉਹਨਾਂ ਦਾ ਵੀ ਧੰਨਵਾਦ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਉਹਨਾਂ ਦੀ ਸੇਵਾ ਜਿਹੜੀ ਉਹ ਥਾਈਂ ਪਾਵੇ। ਜੀ, ਟਰੈਕਟਰਾਂ ਤੇ ਗਾਰਬੇਜ ਟਰੱਕਾਂ ਦੇ ਨਾਲ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਸੇਵਾਦਾਰ ਉੱਥੇ ਸਫਾਈ ਕਰਨ ਲੱਗੇ ਹੋਏ ਆ ਤੇ ਸ਼ਾਮ ਤੱਕ ਐਨ ਪਤਾ ਨਹੀਂ ਲੱਗਣਾ ਵੀ ਉੱਥੇ ਕੋਈ ਈਵੈਂਟ ਹੋਈ ਵੀ ਸੀ ਕਿ ਨਹੀਂ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸ਼ੁੱਕਰਵਾਰ ਨੂੰ ਜੋ ਪੈਦਲ ਮਾਰਚ ਚੱਲਿਆ ਸੀਗਾ ਬੇਕਰਸਫੀਲਡ ਤੋਂ ਨਿਰਭਉ ਤੇ ਨਿਆਂ ਮੋਰਚੇ ਵਾਲਾ ਜਿਹੜਾ ਮੋਰਚਾ ਸੀ ਮਾਰਚ, ਉਹ ਸੈਕਰਾਮੈਂਟੋ ਦੀ ਕੈਪੀਟਲ ਤੇ ਸਮਾਪਤ ਹੋਇਆ। ਮੇਰੇ ਖਿਆਲ ਨਾਲ ਇਸ ਮਾਰਚ ਨੇ ਉਹ ਕੁਝ ਪ੍ਰਾਪਤ ਕੀਤਾ ਜੋ ਆਪਾਂ 40 ਸਾਲਾਂ 'ਚ ਨਹੀਂ ਪ੍ਰਾਪਤ ਕਰ ਸਕਦੇ। ਬਹੁਤ ਵੱਡੀ ਗਿਣਤੀ 'ਚ ਅਮਰੀਕਨ ਮੀਡੀਆ ਪਹੁੰਚਿਆ ਹੋਇਆ ਸੀ। NPR
ਜਿਹੜਾ ਇੱਥੇ ਦਾ ਬਹੁਤ ਵੱਡਾ ਮੀਡੀਆ ਆ, ਉਹਨਾਂ ਨੇ ਵੱਡੀ ਸਟੋਰੀ ਜਿਹੜੀ ਰਨ ਕੀਤੀ ਹੈਗੀ ਆ, ਵੀ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੇ 6 ਮਾਰਚ ਅਕ੍ਰੋਸ ਕੈਲੀਫੋਰਨੀਆ ਅਰਜਿੰਗ ਪ੍ਰੋਟੈਕਸ਼ਨਸ ਅਗੇਂਸਟ ਥ੍ਰੈਟਸ ਫਰੋਮ ਇੰਡੀਆ ਔਨ US soil, ਤੇ ਉੱਥੇ ਆਪਣੇ ਅਸੈਂਬਲੀ ਮੈਂਬਰ ਜਸਮੀਤ ਬੈਂਸ, ਇਮਾਲਡਾ ਸੋਰੀਆ ਤੇ ਐਨਾ ਕੈਬਰੇਓ, ਸੈਕਰਾਮੈਂਟੋ ਦੇ ਮੇਅਰ ਕੈਂਡੀਡੇਟ ਜਿਹੜੇ ਸਟੀਨਬਰਗ, ਸਾਰੇ ਪਹੁੰਚੇ ਹੋਏ ਸੀ। ਸੋ ਇਸ ਜਿਹੜੀ ਨਿਊਜ਼ ਆਰਗੇਨਾਈਜੇਸ਼ਨ ਇਹਨਾਂ ਨੇ, ਇਸ ਤੋਂ ਬਿਨਾਂ ਹੋਰ ਚੈਨਲਸ ਨੇ ਬਹੁਤ ਜ਼ਿਆਦਾ ਕਵਰ ਕੀਤਾ, ਤੇ ਉਹਦੇ ਵਿੱਚ ਉਹਨਾਂ ਨੇ ਕਮਿਟ ਵੀ ਕੀਤਾ, ਜਿਹੜੀ ਸੈਨੇਟਰ ਸੀਗੀ, ਸੈਨੇਟ ਅਪਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਐਨਾ ਕੈਬਰੇਓ, ਉਹਨਾਂ ਨੇ ਖੁਦ ਕਿਹਾ ਵੀ ਹੁਣ ਜਨਵਰੀ ਦੇ ਵਿੱਚ ਜਦੋਂ ਸਾਡਾ ਸੈਸ਼ਨ ਸ਼ੁਰੂ ਹੋਣਾ ਆ, ਜਿਹੜੇ ਬਿੱਲ ਨੂੰ ਮੈਂ ਕਿਲ ਕੀਤਾ ਸੀ, ਜਿਹੜਾ ਬਿੱਲ ਮੈਂ ਕਿਹਾ ਸੀ ਵੀ ਨਹੀਂ ਕੈਲੀਫੋਰਨੀਆ ਵਾਲੇ ਅਫੋਰਡ ਨਹੀਂ ਕਰ ਸਕਦੇ, $6.5 ਲੱਖ ਲੱਗਣਾ ਆ, ਉਹ ਕਹਿੰਦੀ ਉਸ ਬਿੱਲ ਨੂੰ ਕੋ ਸਪਾਂਸਰ ਕਰਕੇ ਮੈਂ ਉਸ ਬਿੱਲ ਨੂੰ ਲੈ ਕੇ ਆਉਂਗੀ, ਉਹਦੇ ਉੱਤੇ ਮੇਰਾ ਨਾਂ ਹੋਊਗਾ, ਤੇ ਮੈਂ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਹਮੇਸ਼ਾ ਖੜੀ ਆ। ਸੋ ਇਹ ਹੁੰਦਾ ਜਿਹੜਾ ਇਹਦਾ ਰਿਜ਼ਲਟ ਨਿਕਲਦਾ ਹੈਗਾ। ਬਿਲਕੁਲ ਬਹੁਤ ਸਾਰੇ ਗੁਰੂ ਘਰਾਂ ਨੇ ਸਪੋਰਟ ਨਹੀਂ ਕੀਤੀ, ਈਵਨ ਉੱਥੇ ਆਪਾਂ ਦੇਖਿਆ ਉਦੋਂ 1200-1300 ਦੇ ਕਰੀਬ ਸੰਗਤਾਂ ਇਕੱਠੀਆਂ ਹੋਈਆਂ। ਕਈ ਗੁਰੂ ਘਰਾਂ 'ਚ ਜਦੋਂ ਜਿਹੜੇ ਵਾਕ ਕਰਨ ਵਾਲੇ ਗਏ, ਉਹਨਾਂ ਨੇ ਕਿਹਾ ਵੀ ਤੁਹਾਨੂੰ ਫੰਡਿੰਗ ਕਿਨ ਕੀਤੀ ਆ, ਇਹਦਾ ਫਾਇਦਾ ਕੀ ਹੋਊਗਾ ਪੈਦਲ ਤੁਰਨ ਦਾ। ਤੁਸੀਂ ਦੇਖੋ ਵੀ ਉੱਥੇ ਇਕੱਲੇ ਸਿੱਖ ਨਹੀਂ ਸੀ, ਸਪੈਨਿਸ਼ ਮੂਲ ਦੇ ਲੋਕ, ਜਿਹੜੇ 47 ਸਟੂਡੈਂਟਸ ਮੈਕਸੀਕੋ ਦੀ ਸਰਕਾਰ ਨੇ ਗਾਇਬ ਕਰ ਦਿੱਤੇ ਸੀ, ਉਹ ਆਰਗੇਨਾਈਜੇਸ਼ਨ ਵਾਲੇ ਕਾਲੇ ਮੂਲ ਦੇ ਬਲੈਕ ਅਮਰੀਕਨਸ, ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਵੀ ਸਾਡੇ ਨਾਲ ਜੋ ਧੱਕਾ ਹੋਇਆ ਤੇ ਉਹ ਸਿੱਖਾਂ ਨਾਲ ਵੀ ਕੀ ਵਾਪਰ ਰਿਹਾ ਹੈਗਾ। ਸੋ ਇਹ ਇੰਨਾ ਵਧੀਆ ਜਿਹੜਾ ਆਰਗੇਨਾਈਜ਼ ਹੋਇਆ, ਇੰਨਾ ਵਧੀਆ ਇਹਦਾ ਜਿਹੜਾ ਰਿਜ਼ਲਟ ਆਇਆ। ਸੋ ਸਿੱਖਾਂ ਨੂੰ ਹੁਣ ਜਿੰਦਾਬਾਦ ਮੁਰਦਾਬਾਦ ਵੱਲੋਂ ਇਦਾਂ ਦੇ ਜਿਹੜੇ ਐਡਵੋਕੇਸੀ ਤੇ ਸਿੱਖ ਐਜੂਕੇਸ਼ਨ ਦੇ ਉੱਤੇ ਜਿਹੜਾ ਜ਼ਿਆਦਾ ਵਰਕ ਕਰਨ ਦੀ ਜ਼ਰੂਰਤ ਹੈਗੀ ਆ। ਬਿਲਕੁਲ। ਸੋ ਜਗਾਰਾ ਮੂਵਮੈਂਟ ਤੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਸ ਦਾ ਪਿੜ ਬੰਨਿਆ, ਜਿਸ ਨੇ ਇਹਨਾਂ ਨੇ ਸ਼ੁਰੂਆਤ ਜਿਹੜੀ ਉਹ ਕੀਤੀ ਤੇ ਇਹਨੂੰ ਜਿਹੜਾ ਉਹ ਕੈਪੀਟਲ ਤੱਕ ਲੈ ਕੇ ਗਏ। ਜਿੰਨੇ ਵੀ ਲਾ ਮੇਕਰਸ ਆ ਜਿਨ੍ਹਾਂ ਨੇ ਇਸ ਦੇ ਵਿੱਚ ਸਾਥ ਦਿੱਤਾ, ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜਾ ਕਰਦੇ ਆ। ਸੈਕਰਾਮੈਂਟੋ ਦੇ ਮੇਅਰ ਦੀ ਬਹੁਤ ਹੀ ਜ਼ਬਰਦਸਤ ਸਪੀਚ ਜਿਹੜੀ ਸੀਗੀ, ਜਿੱਦਾਂ ਜਸਪਰ ਬੈਂਸ ਦੀ ਸੀ, ਐਸਮਰਾਲਡਾ ਸੋਰੀਆ, ਐਨਾ ਕੈਬਰੇਓ, ਉਹਨਾਂ ਸਾਰਿਆਂ ਦੀ ਸੀਗੀ। ਚੀਨੂਆ ਰੋਡਸ ਜਿਹੜੇ ਉੱਥੋਂ ਦੇ ਸਕੂਲ ਬੋਰਡ ਦੇ ਵਿੱਚ ਆ, ਉਹ ਵੀ ਉੱਥੇ ਪਹੁੰਚੇ ਸੀ। ਜਸਜੀਤ ਸਿੰਘ ਉਹ ਵੀ ਉੱਥੇ ਆਏ ਸੀ। ਸੋ ਬਹੁਤ ਮੈਂ ਕਹੂੰਗਾ ਵੀ ਸਿੱਖਾਂ ਦੇ ਦੁਆਰਾ ਬਹੁਤ ਸਾਰੇ ਜਿਹੜੇ ਹੋਰ ਵੀ ਪ੍ਰੋਗਰਾਮ ਹੋਏ ਆ, ਉਹਨਾਂ ਦੇ ਵਿੱਚ ਟੌਪ ਦੇ ਜਿਹੜੇ ਪ੍ਰੋਗਰਾਮ ਦੇ ਵਿੱਚੋਂ ਇੱਕ ਆ, ਜਿਸ ਨੇ ਇਵੈਂਚੁਅਲੀ ਜਿਹੜਾ ਆ ਕੁਝ ਤਬਦੀਲੀ ਜਿਹੜੀ ਉਹ ਲਿਆਉਣੀ ਆ। 2-3 ਬਿਲਸ ਇਸ ਟਾਈਮ ਜਿਹੜੇ ਹਰਜੋਤ ਸਿੰਘ ਜੀ ਮੁੱਦਾ ਬਣਿਆ ਪਿਆ। ਕਈ ਲੋਕ ਜਿਹੜੇ ਉਹ ਆਏ ਆ, ਉਹਨਾਂ ਨੇ ਢੁੱਚਾਂ ਵੀ ਬਹੁਤ ਜਿਹੜੀਆਂ ਇਸ ਦੇ ਵਿੱਚ ਢਾਈਆਂ। ਉਹਨਾਂ ਨੇ ਹੋਰ ਮੁੱਦਿਆਂ ਦੇ ਉੱਤੇ ਤੇ ਪੋਸਟਾਂ ਪਾ ਕੇ ਫੇਸਬੁੱਕ ਜਿਹੜੀ ਉਹ ਗਿੱਲੀ ਕਰ ਛੱਡੀ, ਪਰ ਜਦੋਂ ਇਹ ਮੁੱਦਿਆਂ ਦੀ ਗੱਲ ਆਈ, ਨਾ ਕੋਈ ਕੁਸਕਿਆ, ਨਾ ਕੋਈ ਬੋਲਿਆ, ਨਾ ਅਗਲਿਆਂ ਨੇ ਪੋਸਟ ਪਾਈ, ਨਾ ਆਪ ਆਏ ਤੇ ਨਾ ਕਿਸੇ ਨੂੰ ਉਹਨਾਂ ਨੇ ਆਉਣ ਦਿੱਤਾ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਵੀ ਲੋਕਾਂ ਨੂੰ। ਇਕੱਠ ਵੱਡਾ ਹੋਣਾ ਚਾਹੀਦਾ ਸੀ, ਨੋ ਡਾਊਟ, ਪਰ ਹਮੇਸ਼ਾ ਤਬਦੀਲੀ ਲਿਆਉਣ ਵਾਲੇ ਥੋੜੇ ਲੋਕ ਹੁੰਦੇ ਆ, ਤੇ ਇਹ ਥੋੜੇ ਲੋਕ ਇਨਸਾਫ ਪਸੰਦ ਲੋਕ ਜਿਹੜੀ ਹਿਊਮਨ ਰਾਈਟਸ ਦੀ ਗੱਲ ਕਰਦੇ ਸੀ, ਜਿਹੜੇ ਇਨਸਾਫ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਜੈਨੋਸਾਈਡ ਦੀ ਗੱਲ ਕੀਤੀ, ਜਿਨ੍ਹਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ, ਉਹ ਸਾਰੇ ਜਾਣੇ ਉੱਥੇ ਪਹੁੰਚੇ ਸੀ। ਉਹ ਬਹੁਤ ਭਾਵਨਾਤਮਕ ਪਲ ਸੀਗੇ ਹਰਜੋਤ ਸਿੰਘ ਜੀ, ਜਦ ਗੁਰਦੁਆਰਾ ਵੈਸਟ ਸੈਕਰਾਮੈਂਟੋ ਤੋਂ ਅਖੀਰਲੇ ਮਾਈਲਸ ਦੇ ਲਈ ਇਹ ਚੱਲਿਆ ਤੇ ਜਦ ਕੈਪੀਟਲ ਦੇ ਵਿੱਚ ਪਹੁੰਚਿਆ ਤਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਅੱਗੋਂ ਸੰਗਤਾਂ ਨੇ ਉਹਨਾਂ ਨੂੰ ਵੈਲਕਮ ਕੀਤਾ। ਤੁਸੀਂ ਇਸ ਟਾਈਮ ਜਿਹੜੇ ਸਾਡੇ ਨਾਲ ਵੀਡੀਓ ਦੇ ਜ਼ਰੀਏ ਜੁੜੇ ਆ, NPR ਦਾ ਜਿਹੜਾ ਆਰਟੀਕਲ ਆ ਉਹ ਅਸੀਂ ਨਾਲ ਤੁਹਾਨੂੰ ਸਲਾਈਡ ਦੇ ਰੂਪ ਦੇ ਵਿੱਚ ਜਿਹੜਾ ਉਹ ਦਿਖਾ ਰਹੇ ਆ। 9 ਅਕਤੂਬਰ ਨੂੰ ਇਹ ਮਾਰਚ ਸ਼ੁਰੂ ਹੋਇਆ। 350 ਮੀਲ ਕਹਿ ਦੇਣਾ ਹੀ ਹਰਜੋਤ ਸਿੰਘ ਜੀ ਬਹੁਤ ਸੌਖਾ ਆ। ਜਦ ਇੰਨਾ ਪੈਂਡਾ ਤੈਅ ਕਰਨਾ ਹੋਵੇ ਤਾਂ ਬਹੁਤ ਵਕਤ ਲੱਗਦਾ ਆ, ਬਹੁਤ ਸਮਾਂ ਲੱਗਦਾ ਆ। ਇਸ ਦੇ ਵਿੱਚ ਅਸੀਂ ਆਨਰੇਰੀ ਮੈਂਸ਼ਨ ਜ਼ਰੂਰ ਕਰਨਾ ਚਾਹੁੰਦੇ ਆ ਰਜਿੰਦਰ ਸਿੰਘ ਚੌਹਾਨ ਜੀ ਦਾ, ਜੋ ਕਿ ਬੇਕਰਸਫੀਲਡ ਤੋਂ 9 ਅਕਤੂਬਰ ਤੋਂ ਨਾਲ ਚੱਲੇ ਤੇ 1 ਨਵੰਬਰ ਤੱਕ ਉਹਨਾਂ ਨੇ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਤੱਕ ਜਿਹੜਾ ਉਹ ਸਾਥ ਦਿੱਤਾ। ਇਹ ਵੀ ਨਹੀਂ ਵੀ ਉਹਨਾਂ ਨੇ ਹਰਜੋਤ ਸਿੰਘ ਜੀ ਇੱਕ ਵੀ ਕਦਮ ਨਹੀਂ ਵਿੱਚ ਜਿਹੜਾ ਉਹ ਰੁਕੇ, ਜਦ ਕਿ ਉਹਨਾਂ ਨੂੰ ਕਹਿੰਦੇ ਵੀ ਸੀ ਜੇ ਤੁਸੀਂ ਰੈਸਟ ਵੀ ਕਰਨੀ ਹੈ ਕਰ ਲਓ, ਕਹਿੰਦੇ ਨਹੀਂ, ਮੈਂ ਜਿਹੜਾ ਉਹ ਸੋਚ ਕੇ ਚੱਲਿਆ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਕਤਲੇਆਮ ਹੋਇਆ, ਉਹਨਾਂ ਦੀ ਯਾਦ ਦੇ ਵਿੱਚ
ਉਹ ਨਾਲ ਚੱਲੇ ਆ ਤੇ ਜੋ ਮੌਜੂਦਾ ਤੌਰ ਦੇ ਵਿੱਚ ਪਰਸੀਕਿਊਸ਼ਨ ਚੱਲ ਰਹੀ ਆ ਉਸ ਦੇ ਵਿੱਚ ਆ। ਸੋ 40 ਵਰੇ ਪਹਿਲਾਂ ਜੋ ਸਿੱਖਸ ਦਾ ਮੈਸੇਕਰ ਜੈਨੋਸਾਈਡ ਹੋਇਆ ਸੀ ਉਸ ਨੂੰ ਇਸ ਇਵੈਂਟ ਨੇ ਕਮੈਮੋਰੇਟ ਕੀਤਾ, ਉਸ ਨੂੰ ਜਿਹੜਾ ਉਹਨਾਂ ਨੇ ਯਾਦ ਜੀ। ਸੋ ਇਹ ਵੀ ਦੱਸਦੇ ਜਾਈਏ ਚੌਹਾਨ ਸਾਹਿਬ ਜਿਹੜੇ ਉਹ ਕਿਸੇ ਵੀ ਜਥੇਬੰਦੀ ਦੇ ਮੈਂਬਰ ਨਹੀਂ, ਐਜ਼ ਏ ਇੰਡੀਵਿਜੂਅਲ ਗਏ ਸੀ। 95% ਜਿਹੜੀ ਸੰਗਤ ਸੀ ਉਹ ਐਜ਼ ਏ ਇੰਡੀਵਿਜੂਅਲ ਲੈਵਲ ਤੇ ਗਏ ਸੀ, ਕੋਈ ਜਥੇਬੰਦੀ ਵੱਲੋਂ ਨਹੀਂ ਗਏ ਸੀ। ਤੁਸੀਂ ਖੁਦ ਉੱਥੇ ਦੇਖ ਸਕਦੇ ਸੀ ਜਿਹੜੇ ਕਈ ਵਾਰ ਇਹ ਕਿਹਾ ਗਿਆ ਦੇਖੋ ਜੀ ਸ਼ਾਇਦ ਕਾਰਾਂ 'ਚ ਸੈਰ ਕਰਦੇ ਰਹੇ ਹੋਣ, ਜਿਨ੍ਹਾਂ ਲੋਕਾਂ ਨੇ ਇਸ ਮਾਰਚ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਦੇ ਪੈਰਾਂ ਦੇ ਛਾਲੇ ਪਏ ਉੱਥੇ ਆਮ ਦਿਸਦੇ ਸੀਗੇ, ਪੱਟੀਆਂ ਬੰਨੀਆਂ ਪੈਰਾਂ ਦੇ ਉੱਤੇ ਲੱਗੀਆਂ ਸੀਗੀਆਂ ਜੀ। ਪੱਟੀਆਂ। ਸੋ ਜਿਸ ਜੋ ਸਿੱਖ ਕੌਮ ਨੂੰ ਅੱਜ ਦੀ ਡੇਟ ਦੇ ਵਿੱਚ ਕਰਨਾ ਚਾਹੀਦਾ ਹੈਗਾ ਆ, ਐਗਜ਼ੈਕਟਲੀ ਉਹੀ ਹੋਇਆ। ਸਿੱਖ ਐਡਵੋਕੇਸੀ ਤੇ ਸਿੱਖ ਐਜੂਕੇਸ਼ਨ, ਪੂਰੇ ਸੈਕਰਾਮੈਂਟੋ ਕੈਪੀਟਲ ਦੇ ਸਾਹਮਣੇ ਬਹੁਤ ਵੱਡਾ ਬੋਰਡ ਜਿਹੜਾ ਆ ਮਿਊਰਲ ਉਹ ਲਾਇਆ ਗਿਆ ਸੀ, ਜਿਹੜੇ ਜਿਨ੍ਹਾਂ ਦਾ ਜੈਨੋਸਾਈਡ ਹੋਇਆ, ਸਿੱਖ ਮੈਸਕਰ ਹੋਇਆ, ਜਿਨ੍ਹਾਂ ਨੂੰ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੂੰ ਉੱਥੇ ਭਾਰਤ ਦੀ ਸਰਕਾਰ ਵੱਲੋਂ ਮਾਰਿਆ ਗਿਆ ਤੇ ਬੁਲਾਰੇ ਸੀ ਕਾਫੀ। ਸੋ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਹੋਇਆ ਤੇ ਇਹਦਾ ਰਿਜ਼ਲਟ ਇਹ ਨਿਕਲਿਆ ਵੀ ਸੈਕਰਾਮੈਂਟੋ BNPR KCRV ਹੋਰ ਬਹੁਤ ਸਾਰੇ ਜਿਹੜੇ ਚੈਨਲ ਆ ਉਹਨਾਂ ਨੇ ਇਸ ਨੂੰ ਕਵਰ ਕੀਤਾ। ਹੁਣ ਸੈਕਰਾਮੈਂਟੋ ਦੀ ਕੈਪੀਟਲ 'ਚ ਜਿਹੜਾ ਬਿੱਲ ਆ ਨੈਸ਼ਨਲ ਜਿਹੜਾ ਟ੍ਰਾਂਸਨੈਸ਼ਨਲ ਇਲੈਕਸ਼ਨ ਵਾਲਾ ਉਹ ਉੱਥੇ ਪੇਸ਼ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਵਰਕ ਕਰਨਾ ਪੈਣਾ ਆ। ਜਿੰਨੇ ਕਾਂਗਰਸਮੈਨ ਸੈਨੇਟਰ ਆ ਉਹਨਾਂ ਨੂੰ ਕਾਲਾਂ ਕਰਨੀਆਂ ਪੈਣੀਆਂ ਹੈਗੀਆਂ ਤੇ ਉਹ ਤੋਂ ਬਾਅਦ ਜਿਹੜਾ US ਕਾਂਗਰਸ ਦੇ ਵਿੱਚ ਜਿਹੜਾ ਬਿੱਲ ਆ ਉਹ ਆਲਰੇਡੀ ਜੀ ਬਿਲਕੁਲ ਮੈਂ ਇਹ ਵੀ ਚੇਤਾ ਭੁੱਲ ਜਾਣਾ ਸੀ, ਡੇਵਿਡ ਵਲਡਾਓ ਤੇ ਜਿਮ ਕੋਸਟਾ ਉਹਨਾਂ ਨੇ ਜਿਹੜਾ ਪੇਸ਼ ਕੀਤਾ ਆ ਉਹ ਵੀ ਪਾਸ ਕਰਾਉਣਾ ਆ। ਸੋ ਯੂਜ਼ਲੀ ਆਪਾਂ ਵੋਟਾਂ ਦੇ ਮਾਮਲੇ ਦੇ ਵਿੱਚ ਨਿਊਟਰਲ ਰਹਿੰਦੇ ਆ, ਪਰ ਇਹ ਜ਼ਰੂਰ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਕਾਂਗਰਸਮੈਨ ਸ਼ਰੇਆਮ ਤੁਹਾਡੇ ਹੱਕ 'ਚ ਖੜੇ ਆ, ਹਾਲਾਂਕਿ ਉਹਨਾਂ ਦੀਆਂ ਕਈ ਹਿੰਦੂ ਜਥੇਬੰਦੀਆਂ ਵਿਰੋਧ ਕਰ ਰਹੀਆਂ ਆ। ਸੋ ਡੇਵਿਡ ਵਲਡਾਓ ਇਹ ਫ੍ਰਿਜ਼ਨੋ ਤੋਂ ਹੈਗੇ ਕਾਂਗਰਸਮੈਨ ਤੇ ਜਿਮ ਕੋਸਟਾ, ਸੋ ਸਾਨੂੰ ਦੋਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਨੋ ਮੈਟਰ ਤੁਸੀਂ ਰਿਪਬਲਿਕਨ ਆ ਡੈਮੋਕ੍ਰੇਟ ਆ, ਤੇ ਦੋਨਾਂ ਦਾ ਮੈਂ ਦੱਸਦਾ ਜਾਵਾਂ ਦੋਨਾਂ ਦੇ ਏਰੀਏ ਡਿਫਰੈਂਟ ਆ। ਜੇ ਤੁਹਾਡੇ ਏਰੀਏ 'ਚ ਡੇਵਿਡ ਵਲਡਾਓ ਦਾ ਜਿਹੜਾ ਵੈਲਟ ਦੇ ਉੱਤੇ ਨਾਮ ਆ ਉਹ ਰਿਪਬਲਿਕਨ ਹੈਗੇ ਆ, ਉਹਨਾਂ ਨੂੰ ਸਪੋਰਟ ਕਰੋ। ਤੇ ਦੂਸਰੇ ਪਾਸੇ ਜਿਮ ਕੋਸਟਾ ਜਿਹੜੇ ਜੇ ਤੁਹਾਡੇ ਏਰੀਏ ਦੇ ਵਿੱਚ ਕਿਉਂਕਿ ਦੋਨਾਂ ਦੇ ਡਿਸਟ੍ਰਿਕਟ ਡਿਫਰੈਂਟ ਆ, ਜਿਮ ਕੋਸਟਾ ਆ ਉਹਨੂੰ ਜ਼ਰੂਰ ਸਪੋਰਟ ਕਰੋ। ਜਿਹੜੇ ਤੁਹਾਡੀ ਕੌਮ ਦੀ, ਜਿਹੜੀ ਤੁਹਾਡੀ ਇਕੋਨਮੀ ਦੀ, ਜਿਹੜੇ ਤੁਹਾਡੇ ਮੁਲਕ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਆ, ਉਹਨਾਂ ਦੀ ਸਾਨੂੰ ਜਿਹੜੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਇਸੇ ਤਰੀਕੇ ਦੇ ਨਾਲ ਸੌਰੀ ਹਰਜੋਤ ਸਿੰਘ ਜੀ, ਇਸੇ ਤਰੀਕੇ ਨਾਲ ਜਿਹੜੇ 3 ਹੋਰ ਕਾਂਗਰਸਮੈਨ ਜਿਨ੍ਹਾਂ ਨੇ ਇਸ ਬਿੱਲ ਨੂੰ ਸਿੱਖ ਜਥੇਬੰਦੀ ਨੂੰ ਸਪੋਰਟ ਕੀਤੀ, ਜੌਨ ਡੁਆਰਟੇ, ਜੋਸ਼ ਹਾਰਡਰ ਤੇ ਵਿੰਸ ਪੌਂਗ, ਇਹਨਾਂ ਤਿੰਨਾਂ ਨੇ ਵੀ ਜਿਹੜੇ ਇਸ ਦੇ ਵਿੱਚ ਸਮਰਥਨ ਦਿੱਤਾ। ਸੋ 5 ਜਿਹੜੇ ਕਾਂਗਰਸਮੈਨ ਆ ਜਿਹੜਾ ਤੇ ਸਿੱਖ ਜੈਨੋਸਾਈਡ ਦਾ ਬਿੱਲ ਲੈ ਕੇ ਆ ਰਹੇ ਆ, ਉਹਨਾਂ ਨੂੰ ਜ਼ਰੂਰ ਸਾਰੇ ਜਾਣੇ ਸਪੋਰਟ ਕਰੋ। ਜਿਸ ਤਰੀਕੇ ਦੇ ਨਾਲ ਉੱਥੇ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਟੋਕ ਕੇ ਮੈਂ ਦੂਜੇ ਪਾਸੇ ਨੂੰ ਨਾਲ ਚਲਾ ਗਿਆ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇੱਥੇ ਬਿੱਲ ਆ ਜਿਸ ਨੂੰ ਠੰਡੇ ਬਸਤੇ 'ਚ ਪਾਇਆ ਸੀ, ਜਦੋਂ ਤੁਸੀਂ ਸ਼ੁਰੂਆਤ 'ਚ ਵੀ ਦੱਸਿਆ, ਉਹਦੀ ਵੀ ਸਪੋਰਟ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਆ ਰਹੇ ਆ, ਚਾਹੇ ਜਸਮੀਤ ਕੌਰ ਬੈਂਸ ਆ ਉਹ ਡਲੀਨੋ ਤੋਂ ਆ, ਡਲੀਨੋ 'ਚ ਜਿੰਨੀ ਵੀ ਸੰਗਤ ਉਹ ਮੇਕ ਸ਼ੋਰ ਕਰੇ ਵੀ ਜਿਹੜੀ ਜਸਮੀਤ ਕੌਰ ਬੈਂਸ ਆ ਉਸ ਨੂੰ ਅਸੈਂਬਲੀ ਵੂਮਨ ਨੂੰ ਉਸ ਨੂੰ ਜਿਹੜੀ ਉਹ ਵੋਟ ਪਾ ਕੇ ਤੁਸੀਂ ਕਾਮਯਾਬ ਜ਼ਰੂਰ ਕਰਨਾ ਹੈ। ਬੇਕਰਸਫੀਲਡ ਦਾ ਵੀ ਕਾਫੀ ਏਰੀਆ ਉਹਨਾਂ ਦੇ ਅੰਡਰ ਆ, ਮੈਕਫਾਰਲੈਂਡ, ਡਲੀਨੋ, ਇਹ ਸਾਰਾ ਏਰੀਆ ਜਸਮੀਤ ਬੈਂਸ ਦਾ, ਸੋ ਜ਼ਰੂਰ ਉਹਨਾਂ ਦੀ ਸਪੋਰਟ ਕਰਿਓ ਜੀ। ਇਸ ਤਰੀਕੇ ਦੇ ਨਾਲ ਐਸਮਰਾਲਡਾ ਸੋਰੀਆ ਵੀ ਉੱਥੇ ਪਹੁੰਚੇ ਸੀ, ਉਹਨਾਂ ਦਾ ਵੀ ਆ। ਤੇ ਜਿਹੜੇ ਸਟਾਈਨਬਰਗ ਦੀ ਜਿਹੜੀ ਹਰਜੋਤ ਸਿੰਘ ਜੀ ਮੈਂ ਗੱਲ ਕਰਨ ਲੱਗਾ ਸੀਗਾ ਜੀ, ਉਹਨਾਂ ਨੇ ਜਦ ਕਿਹਾ ਵੀ ਉਹ ਕਹਿੰਦੇ ਵੀ ਮੈਂ ਜੂਇਸ਼ ਕਮਿਊਨਿਟੀ ਤੋਂ ਆ, ਕਹਿੰਦਾ ਵੀ ਸਾਨੂੰ ਪਤਾ ਹੈ ਵੀ ਸਾਡੇ ਨਾਲ ਜੈਨੋਸਾਈਡ ਜਦੋਂ ਹੁੰਦਾ ਹੈ ਤੇ ਕੀ ਉਸ ਦਾ ਜਿਹੜਾ ਅਸਰ ਆ ਤੇ ਕੀ ਸਾਰਾ ਕੁਝ ਜਿਹੜਾ ਸਾਡੇ ਨਾਲ ਵਾਪਰਦਾ ਆ। ਸੋ ਉਹਨਾਂ ਨੇ ਉੱਥੇ ਬੜੇ ਜੋਸ਼ ਦੇ ਵਿੱਚ ਕਿਹਾ ਵੀ ਮੈਂ ਵੀ ਜਿਹੜਾ ਸਿੱਖ ਅਮਰੀਕਨ ਆ, ਮੈਂ ਵੀ ਜਿਹੜਾ ਆ ਤੁਹਾਡੇ ਜਿਹੜਾ ਉਹ ਨਾਲ ਆ। ਬਹੁਤ ਜ਼ਬਰਦਸਤ ਜਿਹੜੀ ਆ ਉਸਨੇ ਉੱਥੇ ਜਿਹੜੀ ਉਹ ਸਪੀਚ ਜਿਹੜੀ ਉਹ ਦਿੱਤੀ। ਇਹੀ ਚੀਜ਼ ਆਪਾਂ ਨੂੰ ਚਾਹੀਦੀ ਆ ਵੀ ਬਾਕੀ ਲੋਕ ਵੀ ਆਪਣੇ ਨਾਲ ਉਹ ਰਿਅਲਾਈਜ਼ ਕਰਨ ਵੀ ਭਾਈ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਸੋਚ ਰਹੇ ਹਾਂ। ਸੋ 3 ਬਿੱਲ ਨੇ ਅਹਿਮ, ਆਪਾਂ ਇੱਕ ਵਾਰੀ ਫੇਰ ਜਿਹੜੇ ਹਰਜੋਤ ਸਿੰਘ ਜੀ ਦੱਸਦੇ ਜਾਈਏ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਜੋ ਕਿ ਕਾਂਗਰਸ ਦੇ ਵਿੱਚ ਆ, ਉਹ ਜਿਸ ਨੂੰ ਡੇਵਿਡ ਵਲਡਾਓ ਉਹਨਾਂ ਨੇ ਵੀ ਜਿਹੜਾ ਉੱਥੇ ਲਿਆਂਦਾ, ਜਿਸ ਨੂੰ ਸੌਰੀ ਐਡਮ ਸ਼ਿਫ ਉਹਨਾਂ ਨੇ ਲਿਆਂਦਾ ਆ, ਜੋ ਕਿ ਸਟੇਟ ਇੱਥੇ ਸੈਨੇਟ ਦੇ ਲਈ ਕੈਲੀਫੋਰਨੀਆ 'ਚ ਰਨ ਕਰ ਰਹੇ ਆ। ਦੂਜਾ ਜਿਹੜਾ ਆ ਸਿੱਖ ਜੈਨੋਸਾਈਡ ਦਾ ਬਿੱਲ ਜਿਸ ਨੂੰ ਡੇਵਿਡ ਵਲਡਾਓ, ਜਿਮ ਕੋਸਟਾ ਨੇ ਲਿਆਂਦਾ ਆ। ਤੀਜਾ ਬਿੱਲ ਜਿਹੜਾ ਜਨਵਰੀ ਦੇ ਵਿੱਚ ਜਿਹੜਾ ਆਉਣਾ ਆ, ਜਿਸ ਨੂੰ ਉੱਥੇ ਦੱਸਿਆ ਗਿਆ ਸੀ, ਉਹਨਾਂ ਨੇ ਐਲਾਨ ਕੀਤਾ ਸੀਗਾ
ਜਸਮੀਤ ਕੌਰ ਬੈਂਸ ਤੇ ਐਨਾ ਕਬਰੈਹੋ ਉਹਨਾਂ ਦੇ ਦੁਆਰਾ ਮਿਲ ਕੇ ਦੇਖੋ ਇਹਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਇਹ ਆ ਵੀ ਅਸੈਂਬਲੀ ਵਿੱਚ ਤਾਂ ਚਲੋ ਜਸਮੀਤ ਕੌਰ ਬੈਂਸ ਉਹਨਾਂ ਦਾ ਸਾਰਿਆਂ ਨੇ ਸਾਥ ਦਿੱਤਾ ਸੀ, ਸਟੇਟ ਸੈਨੇਟ ਦੇ ਵਿੱਚ ਰਹਿ ਗਿਆ ਸੀ, ਹੁਣ ਸਟੇਟ ਸੈਨੇਟਰ ਵੀ ਆਪਣੇ ਨਾਲ ਜਿਹੜੇ ਜੁੜੇ ਆ। ਸੋ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਕੈਲੀਫੋਰਨੀਆ ਦਾ ਬਿੱਲ ਆ ਉਹ ਵੀ ਜਿਹੜਾ ਉਹ ਆ ਰਿਹਾ। ਸੋ 3 ਅਹਿਮ ਇਹ ਬਿੱਲ ਨੇ, ਬਹੁਤ ਵੱਡੀਆਂ ਪ੍ਰਾਪਤੀਆਂ ਆ। ਸੋ ਇਸ ਦੇ ਵਿੱਚ ਨਾਲ ਦੇ ਨਾਲ ਉਹਨਾਂ ਸੰਸਥਾਵਾਂ ਦਾ ਵੀ ਧੰਨਵਾਦ ਬਣਦਾ ਆ ਜਿਹੜੀਆਂ ਸਿੱਖ ਐਡਵੋਕੇਸੀ ਜਿਹੜੀਆਂ ਉਹ ਕਰ ਰਹੀਆਂ ਆ, ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਅਮਰੀਕਨ ਸਿੱਖ ਕਾਕਸ ਕਮੇਟੀ ਉਹਨਾਂ ਦੇ ਦੁਆਰਾ ਉਹਨਾਂ ਦੇ ਜਿਹੜੀ ਅਮਰੀਕਨ ਸਿੱਖ ਕਾਕਸ ਦੇ ਜਿਹੜੇ ਕਾਂਗਰਸਮੈਨ ਆ, ਅਸੈਂਬਲੀ ਮੈਂਬਰਸ ਆ, ਉਹ ਇਸ ਦੇ ਵਿੱਚ ਸਾਥ ਦੇ ਰਹੇ ਆ। ਸੋ ਜ਼ਰੂਰ ਧਿਆਨ ਰੱਖੋ ਵੀ ਆਪਾਂ ਇਦਾਂ ਦੀਆਂ ਚੀਜ਼ਾਂ ਲਿਆਉਣੀਆਂ ਜਿਹਦੇ ਨਾਲ ਭਾਰਤ ਨੂੰ ਜਵਾਬਦੇਹ ਅਕਾਊਂਟੇਬਲ ਬਣਾਇਆ ਜਾ ਸਕੇ ਤੇ ਸਿੱਖਾਂ ਦੇ ਬਾਰੇ ਹੋਰ ਵੱਧ ਤੋਂ ਵੱਧ ਪਤਾ ਲੱਗੇ। ਜੀ ਬਿਲਕੁਲ। ਸੋ ਅਗਲੀ ਖਬਰ ਜਿਹੜੀ ਆ ਆਪਾਂ ਸਾਂਝੀ ਕਰੀਏ ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ। ਕੈਨੇਡਾ ਦੇ ਵਿੱਚ ਬੀਤੇ ਵੀਕਐਂਡ ਦੇ ਦੌਰਾਨ ਇੱਕ ਮੰਦਿਰ ਦੇ ਵਿੱਚ ਉੱਥੇ ਦਾ ਜਿਹੜਾ ਕੌਂਸਲੇਟ ਆਫਿਸ ਵਾਲੇ ਆ ਉਹ ਪਹੁੰਚੇ ਹੋਏ ਸੀ ਵੀਜ਼ਾ ਦੇਣ, ਵੀਜ਼ਾ ਜੋ ਵੀ ਕੌਂਸਲਰ ਸਰਵਿਸਿਜ਼ ਆ। ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਵੀ ਮੁਲਕ ਦੇ ਜਿਹੜੇ ਕੌਂਸਲੇਟ ਹੁੰਦੇ ਉਹਨਾਂ ਦੇ ਆਫਿਸਿਜ਼ ਆ, ਉਹਨਾਂ ਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਦਾਂ ਦੀ ਸਰਵਿਸ ਕਰਨਾ ਇਹ ਇੰਟਰਫੀਰੈਂਸ ਹੈਗਾ, ਇਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ। ਵੀ ਡਰਦੇ ਮਾਰੇ ਲੋਕ ਜਿਹੜੇ ਆ ਉਹਨਾਂ ਦੇ ਉਲਟ ਬੋਲਦੇ ਨਹੀਂ ਤੇ ਉਹ ਵੀਜ਼ੇ ਲੈਂਦੇ ਉੱਥੇ ਜਾ ਕੇ। ਸੋ ਦੂਜੀ ਜਿਹੜੀ ਬੇਵਕੂਫੀ ਆ ਉਹ ਆਪਣੇ ਬੰਦਿਆਂ ਨੇ ਕੀਤੀ ਵੀ ਜੇ ਕਿਸੇ ਮੰਦਿਰ ਦੇ ਵਿੱਚ ਕੌਂਸਲੇਟ ਵਾਲਾ ਆਇਆ ਆ ਤੇ ਤੁਸੀਂ ਉੱਥੇ ਪ੍ਰੋਟੈਸਟ ਕਿਉਂ ਕਰਨ ਗਏ ਹੋ ਮੰਦਿਰ ਦੇ ਬਾਹਰ? ਹਾਂ, ਹੋਰ ਕਿਸੇ ਲੋਕੇਸ਼ਨ ਤੇ ਆ ਜ਼ਰੂਰ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ। ਸਿੱਖਾਂ ਦਾ ਹਮੇਸ਼ਾ ਹੀ ਕਿਰਦਾਰ ਇਹ ਰਿਹਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉਲਟ ਜਾਂ ਉਸ ਲੋਕੇਸ਼ਨ ਤੇ ਅਸੀਂ ਜਿਹੜਾ ਪ੍ਰੋਟੈਸਟ ਨਹੀਂ ਕਰਨ ਜਾਂਦੇ। ਬਹੁਤ ਸਾਰੇ ਮੇਰੇ ਨਾਲ ਇਹ ਵੀ ਐਗਰੀ ਕਰੂਗੇ ਵੀ ਹਾਂ ਜਿਹੜੇ ਸਿੱਖ ਉੱਥੇ ਗਏ ਸੀ ਉਹ ਮੰਦਿਰ ਦੇ ਉਲਟ ਨਹੀਂ ਗਏ ਸੀ, ਕੌਂਸਲੇਟ ਦੇ ਉਲਟ ਗਏ ਸੀ, ਪਰ ਉਹ ਲੋਕੇਸ਼ਨ ਗਲਤ ਸੀ। ਸੋ ਜਦੋਂ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਦੇ ਵਿੱਚ ਸਿੱਖ ਜਿਹੜੇ ਆ ਉਹਨਾਂ ਨੂੰ ਐਜ਼ ਏ ਵਿਕਟਮ ਹੁਣ ਪੇਸ਼ ਕੀਤਾ ਜਾ ਰਿਹਾ। ਅਮਰੀਕਾ ਤੁਹਾਡੇ ਨਾਲ ਆ, ਕੈਨੇਡਾ ਵਾਲੇ ਆ, ਯੂਰਪ ਵਾਲੇ ਆ, ਤੁਸੀਂ ਉੱਥੇ ਜਾ ਕੇ ਜੇ ਵਾਇਲੈਂਸ ਕਰੋਗੇ, ਲੜਾਈ ਕਰੋਗੇ, ਉਹੀ ਕੁਝ ਤਾਂ ਇੰਡੀਆ ਦੀ ਸਰਕਾਰ ਚਾਹੁੰਦੀ ਆ। ਉਹਨਾਂ ਨੇ ਬੇਟ ਕੀਤਾ, ਤੁਸੀਂ ਫਸ ਗਏ। ਜੀ ਹਾਂ। ਸੋ ਉਹਨਾਂ ਨੇ ਇਨਸਾਈਟ ਕੀਤਾ ਮੰਦਿਰ ਦੇ ਵਿੱਚ ਇਕੱਠੇ ਹੋ ਕੇ, ਉਹਨਾਂ ਨੇ ਲਾਰੈਂਸ ਬਿਸ਼ਨੋਈ ਜਿੰਦਾਬਾਦ ਉਹਦੇ ਨਾਅਰੇ ਲਾਏ, ਜਿਹੜਾ ਕਿ ਇੰਡੀਆ ਦੇ ਵਿੱਚ ਜਿਸ ਨੂੰ ਜੇਲ੍ਹ 'ਚ ਰੱਖਿਆ ਗਿਆ ਹੈ, ਕਨਵਿਕਟਡ ਕ੍ਰਿਮੀਨਲ ਆ ਜੀ, ਕਨਵਿਕਟ। ਸੋ ਤੁਸੀਂ ਦੇਖੋ ਵੀ ਤੁਹਾਨੂੰ ਨਹੀਂ ਇਨਸਾਈਟ ਕਰਤਾ ਤੇ ਮੁੜ ਕੇ ਤੁਸੀਂ ਜਿਹੜੇ ਝੰਡੇ ਫੜ ਕੇ ਗਏ ਹੋ ਖਾਲਸਤਾਨ ਦੇ, ਉਹਨਾਂ ਦੇ ਨਾਲ 2-4 ਜਿਹੜੇ ਉੱਥੇ ਲੋਕ ਸੀ ਉਹ ਕੁੱਟਤੇ ਤੇ ਉਹ ਪੂਰਾ ਮੀਡੀਆ ਜਿਹੜਾ ਆ ਇੰਡੀਆ ਦਾ ਉਹਨਾਂ ਨੇ ਸ਼ੋਅ ਕਰਤਾ ਵੀ ਦੇਖੋ ਆਹੀ ਤਾਂ ਅਸੀਂ ਸ਼ੋਅ ਕਰਦੇ ਆ ਵੀ ਜਿਹੜੇ ਖਾਲਸਤਾਨੀ ਜਾਂ ਸਿੱਖ ਆ ਇਹ ਵਾਇਲੈਂਸ ਫੈਲਾਉਂਦੇ ਹੈਗੇ ਆ, ਸਾਨੂੰ ਖਤਰਾ ਆ, ਸਾਡੇ ਧਰਮ ਨੂੰ ਖਤਰਾ ਆ। ਗੱਲ ਇੱਥੋਂ ਤੱਕ ਪਹੁੰਚ ਗਈ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ, ਜਿਸ ਨੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਆਪਣਾ ਜਿਹੜਾ ਬਿਜ਼ਨਸ ਆ ਆਪਣੇ ਮੁਲਕ ਦਾ ਉਹਨੂੰ ਸਾਈਡ ਤੇ ਲਾ ਕੇ ਤੁਹਾਡਾ ਸਾਥ ਦਿੱਤਾ, ਉਹਨੂੰ ਮਾਫੀ ਮੰਗਣੀ ਪਈ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਿਹੜੀ ਵਾਇਲੈਂਸ ਆ ਉਹ ਮੈਂ ਉਸ ਨੂੰ ਨਕਾਰਦਾ ਆ। ਸੋ ਬਹੁਤ ਸ਼ਰਮ ਦੀ ਗੱਲ ਆ। ਆਪਣੇ ਜਿੰਨੇ ਵੀ ਬੰਦੇ ਹੈਗੇ ਆ ਇਹ ਆਪਣੇ ਭਰਾਵਾਂ ਕਰਕੇ ਅਸੀਂ ਆਪਣਿਆਂ ਨੂੰ ਕਹਿ ਰਹੇ ਆ, ਪਹਿਲੇ ਦਿਨ ਤੋਂ ਕਹਿ ਰਹੇ ਹੈਗੇ ਆ, ਆਪਣਿਆਂ ਨੂੰ ਗੱਲ ਕਹਿੰਦੇ ਹੁੰਦੇ ਆ, ਤੀਜਾ ਨਹੀਂ ਕਹਿੰਦਾ ਹੈਗਾ। ਤੀਜੇ ਨੇ ਤਾਂ ਇਹ ਕਹਿਣਾ ਵਧੀਆ ਸਮਾਂ ਫਸਣ ਦਿਓ, ਇਹਨਾਂ ਦੀ ਬਦਨਾਮੀ ਹੁੰਦੀ ਹੋਣ ਦਿਓ। ਸੋ ਸਾਨੂੰ ਇਹ ਜਿੰਦਾਬਾਦ ਮੁਰਦਾਬਾਦ ਖਾਸ ਕਰਕੇ ਕਿਸੇ ਦੇ ਵੀ ਧਾਰਮਿਕ ਸਥਾਨ ਤੇ ਉਹ ਕਰਨੀ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਆ। ਉਹ ਬੰਦੇ ਪਛਾਣਨੇ ਚਾਹੀਦੇ ਤੇ ਜਿਹੜੇ ਜਿੰਨੀਆਂ ਵੀ ਆਪਣੀਆਂ ਆਰਗੇਨਾਈਜੇਸ਼ਨਸ ਆ ਉਹ ਜਿਹੜੇ ਲੋਕ ਉੱਥੇ ਇਨਵੋਲਵ ਸੀ ਉਹਨਾਂ ਦੀ ਜਿਹੜੀ ਬੈਕਗਰਾਉਂਡ ਉਹਨਾਂ ਦੀ ਚੈੱਕ ਕਰਨੀ ਚਾਹੀਦੀ ਹੈਗੀ ਆ। ਹਰਦੀਪ ਸਿੰਘ ਨਿੱਜਰ ਨੂੰ ਮਾਰਨ ਵਾਲੇ ਸਾਰੇ ਸਿੱਖੇ ਸੀ, ਹਾਲਾਂਕਿ ਮਰਵਾਉਣ ਵਾਲੇ ਬਿਹਾਈਂਡ ਦਾ ਸੀਨ ਸਾਰੇ ਐਕਸਪੋਜ਼ ਹੋ ਗਏ ਵੀ ਭਾਰਤ ਸਰਕਾਰ ਸੀ। ਸੋ ਜੋ ਇੰਨਾ ਕੁਝ ਵਾਪਰਿਆ 1 ਮਿੰਟ ਨਹੀਂ ਲੱਗਣਾ ਵੀ ਪਾਸਾ ਤੁਹਾਡੇ ਉਲਟ ਹੁੰਦਾ ਵੀ ਦੇਖੋ ਜੀ ਇਹ ਤਾਂ ਵਾਇਲੈਂਟ ਹੈਗੇ ਆ। ਇਸੇ ਕਰਕੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦਾ ਕੀ ਰੌਲਾ ਆ? NPR ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਡਾਇਰੈਕਟਰ ਆ ਉਹਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੀ ਵੀ ਜੇ ਇਹ ਬਿੱਲ ਪਾਸ ਹੁੰਦਾ ਆ ਤੇ ਇਹ ਹਿੰਦੂਆਂ ਦੇ ਅਗੇਂਸਟ ਜਿਹੜਾ ਆ ਇੱਥੇ ਵਾਇਲੈਂਸ ਵਧੂਗੀ, ਜਦ ਕਿ ਰਸ਼ੀਆ ਦੇ ਅਗੇਂਸਟ ਵੀ ਹੈਗਾ। ਚਾਈਨਾ ਕਦੇ ਦੇਖਿਆ ਵੀ ਕਿਸੇ ਰਸ਼ੀਅਨ ਦੇ ਨਾਲ ਧੱਕਾ ਹੁੰਦਾ ਹੋਇਆ, ਕਿਸੇ ਚਾਈਨੀਜ਼ ਦੇ ਨਾਲ ਧੱਕਾ ਹੁੰਦਾ ਹੋਇਆ? ਸੋ ਜਦੋਂ ਆਪਾਂ ਇਦਾਂ ਦੀਆਂ ਹਰਕਤਾਂ ਕਰਾਂਗੇ ਤੇ ਇਹ ਮਾੜੀ ਗੱਲ ਹੋਊਗੀ। ਮੈਂ ਯੂਬਾ ਸਿਟੀ 'ਚ ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਗੱਲ ਕੀਤੀ ਸੀ ਵੀ ਭਾਈ ਸਾਡਾ ਜਿਹੜਾ ਆ ਇਸ ਵੇਲੇ ਮੇਨ ਇਸ਼ੂ ਆ, ਰਾਜਕਨਵੀਰ ਸਿੰਘ ਵੀ ਉੱਥੇ ਬੋਲਿਆ ਸੀ ਵੀ 2 ਹੀ ਇਸ਼ੂ ਆ, ਸਿੱਖ ਜੈਨੋਸਾਈਡ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ। ਸਾਨੂੰ ਅਸੀਂ ਵਿਕਟਮ, ਸਾਨੂੰ ਐਜ਼ ਏ ਵਿਕਟਮ ਸਾਨੂੰ ਜਿਹੜੇ ਆ ਪ੍ਰਦਰਸ਼ਨੀਜ਼ ਲਾਣੀਆਂ ਚਾਹੀਦੀਆਂ, ਸਾਡੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ ਦੀਆਂ, ਗਲਾਂ 'ਚ ਟਾਇਰ ਪਾਇਆਂ ਦੀਆਂ, ਨਾ ਕਿ ਜਿਹੜੀਆਂ ਵਾਇਲੈਂਸ ਫੈਲਾਉਣ ਵਾਲੀਆਂ। ਉਹ ਕਹਿੰਦੇ ਸਾਡੇ ਤਾਂ ਹੱਥ ਖੜੇ ਆ, ਅਸੀਂ ਕੀ ਕਰੀਏ? ਸੋ
ਇਹ ਜਿਹੜੀ ਆ ਇਹ ਸਿੱਖਾਂ ਨੂੰ ਸੋਚਣਾ ਪਊਗਾ। ਜਿਹੜੀ ਥੋੜਾ ਸਾਨੂੰ ਹੁਣ ਜਿੰਦਾਬਾਦ ਮੁਰਦਾਬਾਦ ਤੋਂ ਐਡਵੋਕੇਸੀ ਵੱਲ, ਸਿੱਖ ਐਜੂਕੇਸ਼ਨ ਵੱਲ ਵਧਣਾ ਪਊਗਾ। ਜੇ ਜੁੱਬਾ ਸਿਟੀ ਨਗਰ ਕੀਰਤਨ ਦੇ ਵਿੱਚ ਅਸੀਂ ਹਰ ਇੱਕ ਨੌਨ ਸਿੱਖ ਦੇ ਹੱਥ ਦੇ ਵਿੱਚ ਉਹੋ ਹੀ ਚੀਜ਼ਾਂ ਜਿਹੜੀਆਂ ਫੜਾਂਦੇ ਵੀ ਦੇਖੋ ਸਾਡੇ 40 ਸਾਲ ਹੋ ਗਏ, ਆ ਸਾਡੇ ਨਾਲ ਜ਼ੁਲਮ ਹੋਇਆ ਆ, ਤੇ ਤੁਸੀਂ ਦੇਖੋ ਉਹਦਾ ਕੀ ਅਸਰ ਹੋਣਾ ਸੀ। ਸੋ ਜੋ ਕੁਝ ਉੱਥੇ ਇਹ ਬਿਲਕੁਲ ਆਪਾਂ ਸਹੀ ਕਹਿ ਰਹੇ ਹਾਂ ਵੀ ਕੋਈ ਮੰਦਿਰ ਦੇ ਅਗੇਂਸਟ ਨਹੀਂ ਸੀ, ਪਰ ਉਹ ਕੌਂਸਲੇਟ ਦੇ ਅਗੇਂਸਟ ਗਏ ਸੀ। ਪਰ ਆਪਾਂ ਨੂੰ ਬਚਣਾ ਚਾਹੀਦਾ, ਅਗਲੇ ਇਨਸਾਈਟ ਕਰਦੇ ਆ, ਸਾਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ। ਉਹਦਾ ਰਿਜ਼ਲਟ ਕੀ ਹੋਇਆ? ਕੱਲ ਰਾਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਹਜ਼ਾਰ ਨਾ ਵੀ ਹੋਊ, 500-700 ਬੰਦਾ ਜਿਹੜਾ ਆ, ਖਾਸ ਕਰਕੇ ਉਹਨਾਂ 'ਚ ਹਰਿਆਣਵੀ ਹਿੰਦੂ ਸੀ, ਉਹ ਇਕੱਠੇ ਹੋ ਕੇ ਮਾਲਟਨ ਗੁਰੂ ਘਰ ਦੇ ਬਾਹਰ ਗਏ। ਉਹ ਗੁਰੂ ਘਰ ਦੇ ਬਾਹਰ ਜਾ ਕੇ ਗੁਰਦੁਆਰੇ ਦਾ ਘਰਾਓ ਕਰ ਰਹੇ, ਹੁਣ ਤੁਸੀਂ ਦੇਖੋ ਗੁਰਦੁਆਰੇ ਦਾ ਘਰਾਓ ਕਰਕੇ ਉਹਨੀ ਗਾਲਾਂ ਵੀ ਕੱਢੀਆਂ, ਉੱਥੇ ਬਿਸ਼ਨੋਈ ਜਿੰਦਾਬਾਦ ਦੇ ਨਾਅਰੇ ਵੀ ਲਾਏ। ਤੇ ਹੁਣ ਤੁਸੀਂ ਦੱਸੋ ਵੀ ਲੜਾਈ ਵਧਣੀ ਆ ਕਿ ਨਹੀਂ? ਸੋ ਇਹ ਜਿਹੜੀ ਆ, ਕਿਉਂਕਿ ਸ਼ੁਰੂਆਤ ਤੁਸੀਂ ਕੀਤੀ ਹੈਗੀ ਆ, ਫਿਰ ਆਪਾਂ ਫੇਰ ਕਹਿਣਾ ਜੀ ਦੇਖੋ ਸਾਡੇ ਨਾਲ ਧੱਕਾ ਹੁੰਦਾ ਹੈਗਾ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੈਗਾ ਆ। ਇਹ ਨਾ ਤੁਸੀਂ ਸੋਚੋ ਵੀ ਜੇ ਅਮਰੀਕਾ ਕੈਨੇਡਾ ਇਸ ਵੇਲੇ ਤੁਹਾਡੀ ਸਪੋਰਟ ਕਰ ਰਿਹਾ, ਬਹੁਤ ਸਾਰੀਆਂ ਕਮਿਊਨਿਟੀਆਂ ਜਿਨ੍ਹਾਂ ਨੇ ਅਮਰੀਕਾ ਨੇ ਕੈਨੇਡਾ ਨੇ ਜਿਨ੍ਹਾਂ ਨੂੰ ਵਰਤ ਕੇ ਟਾਇਲਟ ਪੇਪਰ ਵਾਂਗ ਪਰੇ ਸਿੱਟਿਆ। ਤੁਹਾਨੂੰ ਐਗਜ਼ਾਮਪਲ ਮੈਂ ਦੇ ਦਿੰਦਾ ਕੁਰਦ ਲੋਕਾਂ ਦੀ, ਕੁਰਦਿਸਤਾਨ ਜਿਹੜੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਇਰਾਕ ਦੇ ਵੇਲੇ ਵੀ ਤੁਸੀਂ ਸਾਡਾ ਸਾਥ ਦਿਓ ਜੀ। ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਕੁਰਦ ਬੀਬੀਆਂ ਬੜੀਆਂ ਜਵਾਨ, ਉਹ ਬੀਬੀਆਂ ਦੀ ਜਿਹੜੀ ਫੌਜ ਸੀਗੀ, ਮੁੜ ਕੇ ਜਦੋਂ ਸਾਰਾ ਕੁਝ ਹੋ ਗਿਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਵਿਚਾਰਿਆਂ ਨੂੰ। ਉੱਥੇ ਦੇਖ ਲਓ ਸ਼੍ਰੀਲੰਕਾ ਦੇ ਵਿੱਚ, ਟੋਰਾਂਟੋ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ LTT ਵਾਲੇ ਆ, ਤਾਮਿਲ ਜਿਹੜੇ ਆ 25-30 ਹਜ਼ਾਰ ਦੇ ਕਰੀਬ ਰਹਿੰਦੇ ਆ, ਉਹਨਾਂ ਦੀ ਸਪੋਰਟ ਕਰਦੇ ਸੀ। ਜਦੋਂ ਉਹ ਮੂਵਮੈਂਟ ਖਤਮ ਹੋ ਗਈ, ਉਹ ਕੁਸਕਦੇ ਤੱਕ ਨਹੀਂ। ਉੱਥੇ ਤੁਹਾਡੇ ਸਾਹਮਣੇ ਆ ਜਿਹੜੇ ਤਾਮਿਲ ਜਿਹੜੇ, ਉਹ ਦੇਖ ਲਓ। ਬਾਕੀ ਤੁਸੀਂ ਅਫਗਾਨਿਸਤਾਨ 'ਚ ਦੇਖ ਲਓ, ਜਿਹੜੇ ਲੋਕ ਤਾਲੀਬਾਨ ਦੇ ਅਗੇਂਸਟ ਲੜੇ, ਜਿਨ੍ਹਾਂ ਦੀਆਂ ਜਾਨਾਂ ਗਈਆਂ, ਜਦੋਂ ਇਹ ਛੱਡ ਕੇ ਆਏ ਉਹ ਤਾਲੀਬਾਨ ਵਾਲੇ ਰਾਜ ਤੇ ਆ ਗਏ। ਉਹਨਾਂ ਨੇ ਹੁਣ ਫੇਰ ਉਹਨਾਂ ਦੀ ਇਹੀ ਤੇਈ ਫੇਰੀ ਪਈ ਹੈਗੀ ਆ। ਸੋ ਤੁਸੀਂ ਇਹ ਨਾ ਸੋਚੋ ਵੀ ਤੁਹਾਡੇ ਸਾਥ 'ਚ ਰਹਿਣਾ ਆ। ਨਾਲੇ ਇਹ ਵੀ ਮੈਂ ਗੱਲ ਕਲੀਅਰ ਕਰਦਾ, ਹਰ ਵਾਰ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਇੰਡੀਆ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਬਹੁਤ ਵਾਰ ਬਿਆਨ ਦਿੱਤੇ ਆ ਵੀ ਅਸੀਂ ਯੂਨਾਈਟਿਡ ਇੰਡੀਆ ਦੇ ਹੱਕ ਦੇ ਵਿੱਚ ਹੈਗੇ ਆ। ਪਤਾ ਨਹੀਂ ਆਪਾਂ ਕਿਹੜੇ ਭੁਲੇਖੇ ਦੇ ਵਿੱਚ ਤੁਰੇ ਫਿਰਦੇ ਹੈਗੇ ਆ। ਜਿਹੜੀ ਚੀਜ਼ ਹੈਗੀ ਆ, ਜਿੱਥੇ ਤੁਹਾਡੀ ਸਪੋਰਟ ਹੋ ਰਹੀ ਆ, ਉਹ ਐਜ਼ ਏ ਵਿਕਟਮ ਤੁਹਾਨੂੰ ਸ਼ੋ ਕਰ ਰਿਹਾ, ਤਾਂ ਤੁਸੀਂ ਐਜ਼ ਏ ਵਿਕਟਮ ਹੀ ਬਣੋ। ਸੋ ਸਾਨੂੰ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਜਿੰਨੇ ਵੀ ਆਪਣੇ ਭੈਣ ਭਰਾ ਆ ਜਿਹੜੇ ਉਦਾਂ ਦੀਆਂ ਹਰਕਤਾਂ ਕਰਦੇ, ਉਹਨਾਂ ਨੂੰ ਉਸ ਗੱਲ ਤੋਂ ਠਾਈਏ। ਕੋਈ ਇਹ ਨਹੀਂ ਹੈ ਵੀ ਇੱਕ ਅੱਧੀ ਜਥੇਬੰਦੀ ਨੇ 5-7 ਸਾਲਾਂ ਤੋਂ ਰੌਲਾ ਪਾ ਲਿਆ ਤੇ ਬਸ ਜੀ ਉਹੀ ਕਰ ਰਹੀ ਆ। 40 ਸਾਲਾਂ ਤੋਂ ਸਿੱਖ ਬਹੁਤ ਜਥੇਬੰਦੀਆਂ ਜਿਹੜੀਆਂ ਆ ਇੱਥੇ ਲੱਗੀਆਂ ਹੋਈਆਂ ਆਪਣੇ ਆਪਣੇ ਲੈਵਲ ਦੇ ਉੱਤੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਜੋ ਇੰਡੀਆ ਦੀ ਸਰਕਾਰ ਚਾਹੁੰਦੀ ਆ ਸਿੱਖਾਂ ਨੂੰ ਸ਼ੋਅ ਕਰਨਾ ਵੀ ਇਹ ਜੀ ਵਾਇਲੈਂਟ ਹੈਗੇ ਆ, ਇੱਥੇ ਹਿੰਦੂਆਂ ਨੂੰ ਖਤਰਾ, ਤੇ ਉਹਨਾਂ ਨੇ ਸ਼ਰਾਰਤ ਕਰਨੀ ਆ। ਤੇ ਇਹ ਆਪਾਂ ਕੋਈ ਹਰਜੋਤ ਸਿੰਘ ਜੀ ਕਿੱਡੇ ਵੱਡੇ ਪੱਧਰ ਦੇ ਤੇ ਉਹ ਖਬਰ ਜਿਹੜੀ ਉੱਥੇ ਚੱਲ ਰਹੀ ਆ, ਉੱਥੇ ਯਾਰੇ ਸਿੱਖਾਂ ਦੇ ਦੁਆਰਾ ਜਿਹੜਾ ਆ ਉਹ ਹਮਲਾ ਕਰ ਦਿੱਤਾ ਗਿਆ ਹਿੰਦੂਆਂ ਦੇ ਉੱਤੇ। ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਗਏ, ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਦਾ ਜਿਹੜਾ ਉਹ ਸ਼ਿਕਾਰ ਬਣ ਗਏ। ਉਹ ਭਾਈ ਜਿਹੜੇ ਵੀ ਤੁਸੀਂ ਇਸ ਪਾਸੇ ਵੱਲ ਨੂੰ ਆ ਧਿਆਨ ਜਿਹੜਾ ਉਹ ਦਿਓ, ਅਕਲ ਨੂੰ ਹੱਥ ਮਾਰੋ। ਜਿਹੜੇ ਉਹਨਾਂ ਦੇ ਮੁੱਤਬਰ ਲੀਡਰ ਬਣੇ ਨੇ ਉਹਨਾਂ ਨੂੰ ਵੀ ਭਾਈ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਤੁਸੀਂ ਆਪਣੇ ਜਿਹੜੇ ਕਾਰਕੁਨ ਆ ਉਹਨਾਂ ਨੂੰ ਥੋੜਾ ਸਮਝਾਓ ਕਿੱਥੇ ਕੀ ਕਰਨਾ ਆ, ਕਿਵੇਂ ਕਰਨਾ ਆ, ਕਿਹੜੀ ਚੀਜ਼ ਜਿਹੜੀ ਉਹ ਕਰਨੀ ਆ। ਹਾਂ ਇਹ ਆਪਾਂ ਗੱਲਾਂ ਸੁਣਦੇ ਆ, ਨਹੀਂ ਜੀ ਆਪਾਂ ਡਰਦੇ ਨਹੀਂ, ਠੀਕ ਆ, ਉਹ ਗੱਲ ਤੁਹਾਡੀ ਠੀਕ ਆ, ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਹਾਨੂੰ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਕਿਸੇ ਦੇ ਧਾਰਮਿਕ ਥਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਤੁਸੀਂ ਕਰੋਗੇ, ਚਾਹੇ ਲੜਾਈ ਉਹਨੇ ਵੀ ਸ਼ੁਰੂ ਕੀਤੀ ਹੋਵੇ, ਚਾਹੇ ਉਹਨਾਂ ਦੇ ਦੁਆਰਾ ਧੱਕਾ ਮੁੱਕੀ ਸ਼ੁਰੂ ਕੀਤੀ ਗਈ ਆ, ਜੋ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹੀ ਹੋਇਆ। ਸ਼ੁਰੂਆਤ ਉਹਨਾਂ ਦੁਆਰਾ ਕੀਤੀ ਗਈ, ਬਾਅਦ ਦੇ ਵਿੱਚ ਉਹਨਾਂ ਨੇ ਕੁੱਟਿਆ, ਨੋ ਡਾਊਟ, ਪਰ ਫਿਗਰ ਕਿਹੜੀ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਝੂਠ ਨੂੰ ਜਿਹੜਾ ਉਹਨਾਂ ਨੇ ਪ੍ਰਚਾਰ ਦੇਣਾ। ਉਹਨਾਂ ਨੂੰ ਤਾਂ ਪ੍ਰੋਪੋਗੈਂਡਾ ਦਾ ਐਡਾ ਵੱਡਾ ਟੂਲ ਮਿਲ ਗਿਆ ਵੀ ਰਹਿ ਰੱਬ ਦਾ ਨਾਂ। ਕਿਸੇ ਨੇ ਇਹ ਥੋੜੀ ਗੱਲ ਕਰਨੀ ਵੀ ਲੱਖਾਂ ਹੀ ਜਿਹੜੀਆਂ ਆ ਇਹ ਮੀਲਸ ਇਹਨਾਂ ਨੇ ਜਿਹੜੀਆਂ ਲੋਕਾਂ ਨੂੰ, ਸੰਗਤਾਂ ਨੂੰ ਲੰਗਰ ਜਿਹੜਾ ਉਹ ਛਕਾਇਆ, ਵੀ ਮਿਲੀਅਨਸ ਆਫ ਡਾਲਰ ਦਾ ਇਕਨੋਮੀ ਦੇ ਵਿੱਚ ਯੋਗਦਾਨ ਪਾਤਾ ਉਸ ਸਿਟੀ ਦੇ ਵਿੱਚ। ਇਹਨਾਂ ਨੇ ਕਿਸੇ ਨੇ ਨਹੀਂ ਇਹ ਗੱਲ ਕਰਨੀ। ਹੁਣ ਇੱਕ ਹੀ ਗੱਲ ਹੋਣੀ ਆ ਵੀ ਹਿੰਦੂ ਸਭਾ ਦੇ ਉੱਤੇ ਜੀ ਉਹਨਾਂ ਦੇ ਦੁਆਰਾ ਹਮਲਾ ਕਰ ਦਿੱਤਾ ਗਿਆ, ਜਦ ਕਿ ਉਹਨਾਂ ਦੇ ਦੁਆਰਾ ਲੜਾਈ ਨੂੰ ਸ਼ੁਰੂ ਕੀਤਾ ਗਿਆ। ਫਿਰ ਤੁਸੀਂ ਦੇਖੋ ਵੀ ਭਾਸ਼ਣ ਉਸ ਤੋਂ ਬਾਅਦ ਕਿੱਦਾਂ ਦਾ ਉਹਨਾਂ ਨੇ ਉੱਥੇ ਦੇ ਪੁਜਾਰੀ ਨੇ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਉਹ ਗੁਰੂ ਘਰ ਨੂੰ ਜਿਹੜਾ ਉਹ ਘਰਾਓ ਕਰਨ ਚਲੇ ਗਏ। ਕੱਲ ਅਸੀਂ ਉੱਥੇ ਯੂਬਾ ਸਿਟੀ ਨਗਰ ਕੀਰਤਨ ਸੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਿੰਦੂ ਪਰਿਵਾਰ ਉੱਥੇ ਆਏ ਸੀ। ਨਾ ਉੱਥੇ ਕਿਸੇ ਨੇ ਉਹਨਾਂ ਨੂੰ ਤੰਗ ਕੀਤਾ, ਨਾ ਉੱਥੇ ਕਿਸੇ ਨੂੰ ਉਹਨਾਂ ਨੂੰ ਸਵਾਲ ਕੀਤਾ।
ਭਾਰਤ ਦੇ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਮੱਥਾ ਆ, ਸਟੇਟ ਦੇ ਨਾਲ ਮੱਥਾ ਆ, ਹਾਂ ਉਹਦੇ ਖਿਲਾਫ ਜਿਹੜੀ ਲੋਕੀ ਆਪੋ ਆਪਣਾ ਜਿਹੜਾ ਉਹ ਭਾਸ਼ਣ ਦੇ ਰਹੇ ਸੀ, ਬਿਆਨਬਾਜ਼ੀਆਂ ਕਰ ਰਹੇ ਸੀ, ਨਾਰੇ ਲਾ ਰਹੇ ਸੀ, ਉਹ ਤੋਂ ਕਿਸੇ ਨੂੰ ਕੋਈ ਹਰਜ ਨਹੀਂ ਸੀਗਾ। ਤੇ ਇਹ ਮੁੱਦਾ ਕਿਹੜੇ ਪਾਸੇ ਵੱਲ ਨੂੰ ਜਿਹੜਾ ਇਹ ਤੁਰ ਜਾਣਾ ਆ। ਸੋ ਬਰੈਂਪਟਨ ਦੇ ਵਿੱਚ ਜੋ ਇਹ ਵਾਪਰਿਆ ਇਹ ਮੰਦਭਾਗੀ ਗੱਲ ਆ। ਤੇ ਜਿਹੜੇ ਲੋਕ ਪ੍ਰੋਟੈਸਟ ਕਰਨ ਦੇ ਲਈ ਜਿਹੜੀ ਇੰਡੀਅਨ ਕੌਂਸੂਲੇਟ ਦਾ ਆ ਉਹਦਾ ਜੀ ਵੱਧ ਕੇ ਜਿਹੜਾ ਉਹ ਤੁਸੀਂ ਪ੍ਰੋਟੈਸਟ ਕਰੋ, ਪਰ ਧਿਆਨ ਦੇਖਣਾ ਪੈਣਾ ਵੀ ਲੋਕੇਸ਼ਨ ਉਹ ਜਾਣਬੁੱਝ ਕੇ ਤੁਹਾਨੂੰ ਇਨਸਾਈਟ ਕਰ ਰਹੇ ਆ, ਜਾਣਬੁੱਝ ਕੇ ਤੁਹਾਡੇ ਤੋਂ ਭੜਕੀਲੀ ਚੀਜ਼ ਕਰਵਾ ਰਹੇ ਆ, ਤੇ ਤੁਸੀਂ ਉਸ ਦਾ ਸ਼ਿਕਾਰ ਨਾ ਬਣੋ। ਸੰਜਮ ਚ ਰਹਿ ਕੇ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਜੀ। ਸੋ ਬਿਲਕੁਲ ਜੇ ਆਪਾਂ ਜਿੱਥੇ ਕਿਸੇ ਵੀ ਨਾਲ ਧੱਕਾ ਹੁੰਦਾ ਆ, ਮਿਨੋਰਿਟੀ ਦੇ ਨਾਲ, ਸਿੱਖਾਂ ਨਾਲ ਧੱਕਾ ਹੁੰਦਾ, ਆਪਾਂ ਇੰਡੀਆ ਗਵਰਨਮੈਂਟ ਦੇ ਅਗੇਂਸਟ ਬੋਲਦੇ ਆ, ਤੇ ਜੇ ਆਪਣੀ ਗਲਤੀ ਕਰੂਗੇ ਤੇ ਅਸੀਂ ਉਹਨਾਂ ਦੇ ਅਗੇਂਸਟ ਵੀ ਬੋਲਾਂਗੇ। ਇਹ ਬਹੁਤ ਮਾੜੀ ਗੱਲ ਹੋਈ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਜਿਹੜੇ ਲੋਕ ਇਨਵੋਲਵ ਆ ਉਹਨਾਂ ਨੂੰ ਉੱਥੇ ਦੇ ਲੋਕਲ ਗੁਰੂ ਘਰ, ਉੱਥੇ ਦੀਆਂ ਸਿੱਖ ਜਥੇਬੰਦੀਆਂ, ਉਹਨਾਂ ਨੂੰ ਪੁੱਛਣਾ ਚਾਹੀਦਾ ਤੇ ਪੂਰੀ ਇਨਵੈਸਟੀਗੇਟ ਕਰਨੀ ਚਾਹੀਦੀ ਵੀ ਭਈ ਇਹ ਗੱਲ ਇੱਥੇ ਤੱਕ ਕਿਉਂ ਆਪੜੀ। ਰੌਲਾ ਤਾਂ ਸਾਨੂੰ ਇਹ ਪਾਉਣਾ ਚਾਹੀਦਾ ਸੀ ਵੀ ਜੇ ਕੈਨੇਡਾ ਦੀ ਸਰਕਾਰ ਨੇ ਕਿਹਾ ਵੀ ਇੰਡੀਆ ਦਾ ਜਿਹੜਾ ਹੋਮ ਮਿਨਿਸਟਰ ਸ਼ਰੇਆਮ ਇਨਵੋਲਵ ਆ, ਇੱਥੇ ਦਾ ਕੌਂਸੂਲੇਟ, ਇੱਥੇ ਦਾ ਅੰਬੈਸਡਰ, ਇੱਥੇ ਦੇ ਗਾਹਾਂ ਪੂਰਾ ਸਟਾਫ, ਤੇ ਉੱਥੇ 15-20 ਹਜ਼ਾਰ ਦਾ ਇਕੱਠ ਹੋ ਕੇ ਡਾਊਨਟਾਊਨ ਵੈਨਕੂਵਰ ਜਾਂ ਡਾਊਨਟਾਊਨ ਟੋਰਾਂਟੋ ਚ ਹੁੰਦਾ ਵੀ ਜੀ ਇਹ ਉੱਥੇ ਦੇ ਜਿਹੜਾ ਮੋਸਟ ਵਾਂਟਡ ਲਿਸਟ ਚ ਪਾਇਆ ਜਾਵੇ, ਜੇ ਸੱਚਮੁੱਚ ਹੀ ਇਹ ਆ। ਉਹ ਕਿਸੇ ਨੇ ਨਾਂ ਨਹੀਂ ਲਿਆ। ਤੁਸੀਂ ਚੱਕ ਕੇ ਮੰਦਿਰ ਦੇ ਉਲਟ ਚੱਲ ਗਏ ਹੈਗੇ। ਸੌਰੀ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਮੰਦਿਰ ਦੇ ਉਲਟ, ਵੀ ਤੁਸੀਂ ਉੱਥੇ ਕੌਂਸੂਲੇਟ ਦੇ ਉਲਟ ਚੱਲ ਗਏ ਮੰਦਿਰ ਦੇ ਵਿੱਚ। ਹਾਂ ਠੀਕ ਆ, ਜਿੱਥੇ ਕਿਤੇ ਹੋਰ ਕੌਂਸੂਲੇਟ ਦਾ ਤੁਸੀਂ ਵਿਰੋਧ ਕਰਨਾ ਹੈ, ਕੌਂਸੂਲੇਟ ਆਫਿਸ ਕਰੋ, ਪਰ ਕਿਉਂ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਕਰਦੇ ਆ? ਉਹਦਾ ਰਿਜ਼ਲਟ ਕੀ ਨਿਕਲਿਆ? ਅਗਲਿਆਂ ਨੇ ਉੱਥੇ ਅਨਾਉਂਸ ਕਰਕੇ ਮਾਲਟਨ ਗੁਰੂ ਘਰ ਘੇਰ ਲਿਆ। ਉੱਥੇ ਹੁਣ ਆ ਰਿਹਾ ਵੀ ਉਹਨੇ ਗਾਲਾਂ ਕੱਢੀਆਂ ਜੀ ਲਾਰੈਂਸ ਬਿਸ਼ਨੋਈ ਦੇ ਜਿਹੜੇ ਹੱਕ ਦੇ ਵਿੱਚ ਨਾਰੇ। ਸੋ ਗੱਲ ਕੀ ਹੋਣੀ ਹੈ? ਲੜਾਈ ਝਗੜਾ ਵਧਣਾ। ਜੋ ਭਾਰਤ ਦੀ ਸਰਕਾਰ ਕਹਿਣਾ ਚਾਹੁੰਦੀ ਆ ਵੀ ਦੇਖੋ ਜੀ ਇਹ ਵਾਇਲੈਂਟ ਲੋਕ ਆ, ਇਹਨਾਂ ਨੇ ਜਹਾਜ਼ ਸਿੱਟਿਆ, ਇਹਨਾਂ ਨੇ ਆਹ ਕੀਤਾ, ਉਹੀ ਕੁਝ ਇਹ ਕਰ ਰਹੇ ਆ। ਭਾਈ ਇਹ ਹੱਥ ਜੋੜ ਕੇ ਬੇਨਤੀ ਆ, ਇਹ ਜਿਹੜੇ ਵੀ ਲੋਕ ਇਦਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਚੁੱਪ ਕਰਕੇ ਬਿਠਾ ਲਓ, ਭਈ ਇਹ ਕੰਮ ਨਾ ਕਰੋ। ਜੋ ਇਸ ਟਾਈਮ ਤੁਹਾਡੇ ਨਾਲ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਛੱਡ ਕੇ ਸਰਕਾਰਾਂ ਤੁਹਾਡੇ ਹਾਂ ਦਾ ਜਿਹੜਾ ਨਾਰਾ ਮਾਰ ਰਹੀਆਂ ਆ, ਉਹਨਾਂ ਨੂੰ ਮਾਫੀ ਮੰਗਣੀ ਪਵੇ। ਕੈਨੇਡਾ ਦਾ ਜਿਹੜਾ ਓਪੋਜੀਸ਼ਨ ਲੀਡਰ ਆ ਸ਼ਰੇਆਮ ਉਹਨੂੰ ਬਿਆਨ ਦੇ ਦਿੱਤਾ ਵੀ ਆਹ ਕੀ ਹੋਇਆ, ਇਹ ਬਹੁਤ ਮਾੜੀ ਗੱਲ ਆ, ਧਾਰਮਿਕ ਸਥਾਨ ਤੇ ਹੋਇਆ। ਉਹਦਾ ਦੀਵਾਲੀ ਛੱਡ ਕੇ ਹਟਿਆ ਸੀਗਾ, ਪਰ ਇਸ ਪ੍ਰੈਸ਼ਰ ਦੇ ਦਬਾਅ ਦੇ ਵਿੱਚ ਵੀ ਉਹਨਾਂ ਦੇ ਜਿਹੜਾ ਹੋਮ ਮਿਨਿਸਟਰ ਸਰਕਾਰ ਜਿਹੜੀ ਆ ਉੱਥੇ ਦੀ ਕਿਸ ਤਰੀਕੇ ਨਾਲ ਇੱਥੇ ਕੈਨੇਡੀਅਨਸ ਨੂੰ ਮਾਰ ਰਹੀ ਆ, ਤੇ ਤੁਸੀਂ ਇੱਥੇ ਜਿਹੜਾ ਉਹ ਕੀ ਕੰਮ ਕਰਤਾ, ਪਾਸਾ ਹੀ ਪਲਟ ਦਿੱਤਾ ਜੀ। ਸੋ ਬਹੁਤ ਮਾੜੀ ਗੱਲ ਹੋਈ ਆ, ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਗਾਹਾਂ ਨੂੰ ਵੀ ਜਿੱਥੇ ਕਿਤੇ ਕੋਈ ਵਿਰੋਧ ਕਰਨਾ ਆ ਉੱਥੇ ਕਰੋ, ਪਰ ਨਾ ਗਾਲਾਂ ਕੱਢੋ, ਨਾ ਇਹ ਕੁੱਟਮਾਰ ਵਾਲਾ ਕੋਈ ਮਾਹੌਲ ਹੋਣਾ ਚਾਹੀਦਾ। ਕਿਸੇ ਵੀ ਧਾਰਮਿਕ ਸਥਾਨ ਦੀ ਜਗ੍ਹਾ ਦੇ ਉੱਤੇ ਕੋਈ ਵੀ ਜਿਹੜਾ ਆ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਹੈਗਾ। ਇਹ ਬਹੁਤ ਮਾੜੀ ਗੱਲ ਹੈਗੀ ਆ। ਐਗਜ਼ਾਮਪਲਾਂ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਕਮਿਊਨਿਟੀ ਦੇ ਨਾਲ ਬਾਹਰਲੀਆਂ ਸਰਕਾਰਾਂ ਨੇ ਸਪੋਰਟ ਕਰਨ ਦਾ ਵਾਅਦਾ ਕੀਤਾ ਸੀ, ਬਾਅਦ ਦੇ ਵਿੱਚ ਕਿੱਥੇ ਸਿੱਟੇ ਹੈਗੇ ਆ। ਸੋ ਸਾਡੇ ਨਾਲ ਵੀ ਭੁਲੇਖੇ ਚ ਨਾ ਰਹਿਣ ਵੀ ਖੌਰੇ ਅੱਜ ਉਹ ਆਪਣੇ ਨਾਲ ਆ, ਉਹਨਾਂ ਨੇ ਇਵੈਂਚੁਅਲੀ ਇਹੀ ਦੇਖਣਾ ਵੀ ਉਹਨਾਂ ਨੂੰ ਬੈਨੀਫਿਟ ਕਿੱਦਾਂ ਜਿਹੜਾ ਉਹ ਹੋਣਾ ਆ। ਚਾਹੇ ਇਹ ਸਾਰਾ ਮਾਮਲਾ ਕੋਈ ਕਹਿੰਦਾ ਵੀ ਬ੍ਰਿਕ ਨੂੰ ਤੋੜਨ ਨੂੰ ਲੈ ਕੇ ਆ, ਕੋਈ ਕਹਿੰਦਾ ਵੀ ਚਾਈਨਾ ਨੂੰ ਨੱਥ ਪਾਉਣ ਨੂੰ ਜਿਹੜਾ ਉਹ ਲੈ ਕੇ ਆ। ਇਹਨਾਂ ਨੇ ਵਰਤ ਕੇ ਜੇ ਉਹ ਉਹਨਾਂ ਦੇ ਦਾਅ ਦੇ ਵਿੱਚ ਆ ਜਾਂਦੇ, ਅਗਲਿਆਂ ਨੇ ਕਰ ਦੇਣਾ। ਉਹਨਾਂ ਨੇ ਤਾਂ ਇੰਟਰਨਲੀ ਵੀ ਉੱਥੇ ਸਰਕਾਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੂੰ ਥੋੜਾ ਪ੍ਰਮੋਟ ਕੀਤਾ, ਵੇਖਿਆ ਹੀ ਆ ਆਪਾਂ, ਉਹ ਕਿੰਨੀ ਵਾਰ ਇੱਥੇ ਆ ਕੇ ਜਿਹੜਾ ਉਹ ਗਿਆ ਆ, ਕਿੱਦਾਂ ਜਿਹੜਾ ਉਹ ਸਾਰਾ ਕੁਝ ਹੋ ਰਿਹਾ ਵੀ ਉਹ ਇੰਟਰਨਲੀ ਵੀ ਐਕਸਟਰਨਲੀ ਵੀ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਸਿੱਖਾਂ ਨੂੰ ਇਸ ਮੌਕੇ ਦਾ ਫਾਇਦਾ ਲੈ ਲੈਣਾ ਚਾਹੀਦਾ ਜਿੰਨਾ ਮਿਲਦਾ ਹੈ। ਜਿਹੜੀਆਂ ਚੀਜ਼ਾਂ ਇਦਾਂ ਦੇ ਬਿੱਲ ਪਾਸ ਹੋ ਜਾਂਦੇ ਆ ਉਹ ਤੁਸੀਂ ਕਰਾਓ, ਕੋਈ ਹੋਰ ਸਖਤੀਆਂ ਜਿਹੜੀਆਂ ਹੋ ਸਕਦੀਆਂ ਉਹ ਚੀਜ਼ ਨੂੰ ਕਰਾਓ, ਉਹਨਾਂ ਦਾ ਪਰਦਾਫਾਸ਼ ਜਿੰਨਾ ਕਰਵਾ ਸਕਦੇ ਆ ਉਹ ਚੀਜ਼ ਜਿਹੜੀ ਉਹ ਕਰਵਾਓ। ਹਾਂ, ਜੇ ਆਪਾਂ ਨੂੰ ਆਪਣਾ ਉਹ ਚੀਜ਼ ਮਿਲ ਜਾਂਦੀ, ਉਹ ਸਾਥ ਦੇ ਦਿੰਦੇ ਆ ਤਾਂ ਜੀ ਸਦਕੇ ਆ, ਪਰ ਇਹਨਾਂ ਦੀ ਆਸ ਤੇ ਨਾ ਬੈਠੇ ਰਹੋ ਵੀ ਖੌਰੇ ਸਾਰਾ ਕੁਝ ਇਹਨਾਂ ਨੇ ਤੁਹਾਨੂੰ ਜਿਹੜਾ ਉਹ ਕਰਕੇ ਦੇਣਾ ਆ। ਜੇ ਉਹ ਤੁਹਾਨੂੰ ਵਰਤ ਰਿਹਾ, ਤੁਸੀਂ ਵੀ ਇਹਨਾਂ ਨੂੰ ਵਰਤੋ। ਇਹ ਜਿਹੜੀ ਮੁੱਕ ਦੀ ਗੱਲ ਆ ਵੀ ਉਹ ਤੁਹਾਨੂੰ ਯੂਜ਼ ਕਰ ਰਹੇ ਆ, ਤਾਂ ਜੇ ਇੱਥੇ ਦੀਆਂ ਸਰਕਾਰਾਂ ਉਹ ਤੁਹਾਡਾ ਹੁਣ ਸਾਥ ਦੇ ਰਹੀਆਂ, ਤੁਸੀਂ ਵੀ ਉਹਨਾਂ ਨੂੰ ਵਰਤ ਕੇ ਆਪਣੇ ਜਿੰਨੇ ਕੰਮ ਕਰਾ ਸਕਦੇ ਆ ਉਹਨਾਂ ਨੂੰ ਜਿਹੜਾ ਉਸ ਪਾਸੇ। ਰਿਜ਼ਲਟ ਕੀ ਹੋਇਆ ਵੀ ਉਹਨੇ 4 ਬੰਦੇ ਅਰੈਸਟ ਕਰ ਲਏ, ਹੁਣ 4 ਪੱਗਾਂ ਵਾਲੇ ਆ, ਉਹ ਸਾਰਿਆਂ ਦਾ ਜਲੂਸ ਕੱਢਣਾ ਆ ਉਹਨਾਂ ਨੇ, ਇੰਡੀਆ ਦੀ ਸਰਕਾਰ ਨੇ। ਹੁਣ ਤੁਸੀਂ ਦੇਖੋ ਵੀ ਉਸ ਗੱਲ ਨੂੰ ਉਰੇ ਵੀ ਵਰਤਣਾ ਆ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗਿਆਂ ਨੇ, ਕੋਨਾ ਵਰਗਿਆਂ ਨੇ ਵਰਤਣਾ ਆ। ਉਹਨਾਂ ਨੇ ਕਹਿਣਾ ਜੀ ਦੇਖ ਲਓ ਜੀ, ਤੁਸੀਂ ਟ੍ਰਾਂਸਲੇਸ਼ਨ ਡਿਪਰੈਸ਼ਨ ਦੀ ਗੱਲ ਕਰਦੇ ਆ, ਮੰਦਿਰਾਂ ਦੇ ਵਿੱਚ ਜਾ ਕੇ ਇਹ ਲੜਦੇ ਆ। ਇਹਨਾਂ ਨੇ ਜਿਹੜਾ ਉਹ ਕੁੱਟਿਆ, ਤੁਸੀਂ ਦੇਖੋ ਵੀ ਇਹਦਾ ਨੈਗੇਟਿਵ ਇਫੈਕਟ ਜਿਹੜਾ ਪਾਸੇ ਨੂੰ ਜਿਹੜਾ ਚੱਲ ਜਾਣਾ। ਇਸ ਨੂੰ ਹੁਣ ਜਲਦੀ ਤੋਂ ਜਲਦੀ ਜਿਹੜਾ ਉਹ ਠੰਡਿਆ ਕਰਨ ਦੀ ਜਿਹੜੀ ਉਹ ਇਸ ਟਾਈਮ ਕਵਾਇਦ ਆ, ਸਿੱਖ ਕੌਮ ਨੂੰ ਜਿਹੜੀ ਉਹ ਕਰਨ ਦੀ ਜਿਹੜੀ ਉਹ
ਲੋੜ ਹੈਗੀ। ਜੀ ਸੋ ਬਿਲਕੁਲ, ਸੋ ਇਹਦਾ ਰਿਜ਼ਲਟ ਕੀ ਹੋਇਆ, 34 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਲੈਟਰ ਲਿਖ ਕੇ ਕੈਨੇਡਾ ਦੀ ਸਰਕਾਰ ਨੂੰ ਦਿੱਤਾ ਆ, ਜਿਨ੍ਹਾਂ ਦੇ ਵਿੱਚ ਵੈਨਕੂਵਰ ਦਾ ਇੱਕ ਗੁਰਦੁਆਰਾ ਵੀ ਆ, ਗੁਰੂ ਘਰ ਵੀ ਆ ਉਹਦੇ ਚ ਵੀ ਜੀ ਜਿਹੜੇ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਲੋਕ ਆ ਉਹਨਾਂ ਤੇ ਬੈਨ ਲੱਗਣਾ ਚਾਹੀਦਾ, ਬੈਨ ਖਾਲਿਸਤਾਨ ਇਨ ਕੈਨੇਡਾ। ਤੇ ਉਹਨਾਂ ਨੇ ਪਟੀਸ਼ਨ ਵੀ ਸ਼ੁਰੂ ਕਰਤੀ ਆ ਤੇ ਕੁਝ ਘੰਟਿਆਂ ਚ 10,000 ਸਾਈਨ ਵੀ ਹੋ ਗਏ ਆ ਕੈਨੇਡਾ ਦੇ ਵਿੱਚ। ਸੋ ਆਪਾਂ ਪੰਜਾਬੀ ਰੇਡੀਓ USA ਤੇ ਬਿਲਕੁਲ ਸਹੀ ਖਬਰ ਦਿੰਦੇ ਆ, ਜੋ ਕੁਝ ਵਾਪਰਿਆ ਉਹੀ ਦੱਸਣਾ ਆ, ਵਨ ਸਾਈਡਡ ਨਹੀਂ ਦੇਣੀ ਹੈਗੀ। ਸੋ ਸਾਰਿਆਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਜਿੰਦਾਬਾਦ ਮੁਰਦਾਬਾਦ ਤੋਂ ਕੁਝ ਮਹੀਨੇ ਚੁੱਪ ਰਹੋ। ਜੋ ਕੁਝ ਦੋ ਜਿਹੜੇ ਮੇਨ ਬਿੱਲ ਹੈਗੇ ਆ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ, ਟਰਾਂਸਨੈਸ਼ਨਲ ਆਪਰੇਸ਼ਨ ਵਾਲਾ ਬਿੱਲ ਜਿਹੜਾ ਆ ਤੇ ਅਮਰੀਕਾ ਦੇ ਵਿੱਚ ਵੀ। ਸੋ ਬਹੁਤ ਸਾਰੇ ਲੋਕ ਕਹਿੰਦੇ ਯਾਰ ਇਹਦਾ ਫਾਇਦਾ ਕੀ ਹੋਊਗਾ, ਫਾਇਦਾ ਇਹਦਾ ਇਹ ਹੋਣਾ ਵੀ 10 ਸਾਲ ਤੱਕ ਦੀ ਵੀ ਸਜ਼ਾ ਆ ਜੇ ਤੁਹਾਨੂੰ ਕੋਈ ਇਨਡਾਇਰੈਕਟਲੀ ਡਰਾਉਂਦਾ ਹੈਗਾ ਤੋਂ ਸਾਬਤ ਹੋ ਜਾਏ ਵੀ ਉਹਦਾ ਕਨੈਕਸ਼ਨ ਭਾਰਤ ਸਰਕਾਰ ਦੇ ਨਾਲ ਹੈਗਾ। ਇਹ ਵੀ ਕੋਈ ਡਰਾਉਂਦਾ ਜੀ ਤੁਹਾਨੂੰ ਵੀਜ਼ਾ ਨਹੀਂ ਮਿਲਣਾ, ਤੁਸੀਂ ਆਹ ਕੀਤਾ। ਸੋ ਇਹ ਜਿਹੜਾ ਬਿੱਲ ਪਾਸ ਹੋਣਾ ਬਹੁਤ ਜ਼ਰੂਰੀ ਹੈਗਾ ਆ। ਸਿੱਖ ਜੈਨੋਸਾਈਡ ਦਾ ਬਿੱਲ ਪਾਸ ਹੋਣਾ ਜ਼ਰੂਰੀ ਆ। ਬਾਕੀ ਜਿਹੜੀ ਸਾਡੀ ਜੋ ਵੀ ਮੂਵਮੈਂਟ ਆ ਉਹ ਨਾਲ ਦੀ ਨਾਲ ਚੱਲੀ ਜਾਣੀ ਹੈਗੀ ਆ। ਸੋ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਰਦੇ ਆ ਵੀ ਭਾਰਤ ਦੀ ਸਰਕਾਰ, ਉਹਨਾਂ ਦੇ ਜਿਹੜੇ ਦੁਮਛੱਲੇ ਆ ਉਹਨਾਂ ਨੇ ਕੋਸ਼ਿਸ਼ਾਂ ਕਰਨੀਆਂ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਫਸੀਏ ਤੇ ਇਹਨਾਂ ਨੂੰ ਬਦਨਾਮ ਕਰੀਏ। ਆਪਾਂ ਉਸੇ ਹੀ ਜਿਹੜੇ ਚੁੰਗਲ ਦੇ ਵਿੱਚ ਫਸ ਰਹੇ ਹੈਗੇ ਆ। ਹੁਣ ਤੁਸੀਂ ਦੇਖੋ ਵੀ ਜਦੋਂ ਹੁਣ ਇੰਨੇ 500-700 ਬੰਦਾ ਜਾਂ 1000 ਦੇ ਕਰੀਬ ਮਾਲਟਨ ਗੁਰੂ ਘਰ ਦੇ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਉੱਤੇ ਉਹਨੇ ਗਾਲਾਂ ਕੱਢੀਆਂ ਤੇ ਜੇ ਅੰਦਰੋਂ ਹੁਣ ਬੰਦੇ ਗਰਮ ਹੋਣ ਲੜਾਈ ਝਗੜਾ ਵਧਣਾ ਹੀ ਆ। ਸੋ ਇਹ ਵੀ ਲੇਟੈਸਟ ਖਬਰ ਆ ਰਹੀ ਆ ਵੀ ਕੈਨੇਡਾ ਸਰਕਾਰ ਹੋ ਸਕਦਾ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਟੈਸਟ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਕਰਨ ਲਈ ਬੈਨ ਕਰਨ ਜਾ ਰਹੀ ਹੈਗੀ ਆ। ਸੋ ਸਾਨੂੰ ਜਿਹੜੇ ਪ੍ਰੋਟੈਸਟ ਆ ਕਰਨੇ ਚਾਹੀਦੇ ਬੜੇ ਸ਼ਾਂਤਮਈ। ਬਿਲਕੁਲ ਪੀਸਫੁਲ ਪ੍ਰੋਟੈਸਟ ਕਰੋ, ਲੋਕੇਸ਼ਨ ਦਾ ਜਿਹੜਾ ਉਹ ਤੁਸੀਂ ਧਿਆਨ ਰੱਖੋ, ਕੌਂਸੂਲੇਟਸ ਦੇ ਬਾਹਰ ਕਰੋ। ਕੋਈ ਸਾਡੀ ਬੇਨਤੀ ਹੈਗੀ ਆ, ਇਹ ਪੂਰੀ ਸਿੱਖ ਕੌਮ ਦੀ ਬੇਨਤੀ ਆ। ਉਹ ਬਹੁਤ ਵਾਰ ਕਈਆਂ ਦੀ ਭਾਈ ਬੰਦੇ ਹੁੰਦੇ ਵੀ ਨਹੀਂ ਯਾਰ ਹੁਣ ਆਪਾਂ ਕਿਉਂ ਕਹਾਂਗੇ, ਸਾਡੇ ਨਾਰਾਜ਼ ਹੋਊਗੇ। ਸਾਡੇ ਉਲਟ ਵੀ ਬਹੁਤ ਕੁਝ ਪ੍ਰਚਾਰ ਹੁੰਦਾ ਰਿਹਾ ਪਿਛਲੇ ਸਮੇਂ, ਉਹ ਵੀ ਆਪਾਂ ਸਾਰਿਆਂ ਦਾ ਕਰਾਂਗੇ ਆਉਣ ਵਾਲੇ ਵੀ ਕੀ ਕਾਰਨ ਸੀ, ਕਾਹਤੇ ਉਹ ਸਾਡੇ ਉਲਟ ਜਿਹੜਾ ਪ੍ਰਚਾਰ ਹੋ ਰਿਹਾ ਸੀ। ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਖਾਲਿਸਤਾਨੀ ਸਮਝਦੇ ਆ ਤੇ ਸਾਡੇ ਉਲਟ ਪ੍ਰਚਾਰ ਕਰਦੇ ਸੀ ਵੀ ਜੀ ਇਹ ਸਰਕਾਰੀ ਚੈਨਲ ਹੈਗਾ ਆ, ਜਦ ਕਿ ਸਾਰਿਆਂ ਨੂੰ ਪਤਾ ਵੀ ਸਾਡੇ ਜਿਹੜੇ ਚੈਨਲ ਆ ਉਹ ਇੰਡੀਆ ਦੇ ਵਿੱਚ ਬੰਦ ਹੈਗੇ ਆ। ਜੀ ਤੋਂ ਅਸੀਂ ਚੁੱਪ ਰਹੇ ਵੀ ਕੋਈ ਨਹੀਂ, ਇਹ ਸਾਰਾ ਕੁਝ ਵਾਪਰਨ ਦਿਓ, ਬਾਅਦ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ। ਸੋ ਜੋ ਕੁਝ ਵੀ ਜਿਹੜਾ ਵਾਪਰਿਆ ਆ ਉਹ ਮਾੜੀ ਗੱਲ ਆ, ਸਾਨੂੰ ਸਾਰਿਆਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਇਨਸੀਡੈਂਟ ਨਾ ਹੋਵੇ। ਹਰਜੋਤ ਸਿੰਘ ਜੀ, ਜਿਹੜੀ ਮੂਵਮੈਂਟ ਆ ਉੱਥੇ ਬਦਨਾਮ ਜਿਹੜੀ ਹੋਈ ਸੀ ਉਹ ਇਦਾਂ ਹੀ ਸੀ, ਕੈਟਾਂ ਦੇ ਜ਼ਰੀਏ ਗਲਤ ਜਿਹੜੇ ਆ ਸ਼ਰਾਰਤੀ ਅਨਸਰਾਂ ਨੂੰ ਵਿੱਚ ਵਾੜ ਕੇ ਉਹਨਾਂ ਨੇ ਪੂਰੀ ਮੂਵਮੈਂਟ ਨੂੰ ਬਦਨਾਮ ਜਿਹੜਾ ਉਹ ਕੀਤਾ। ਅੱਜ ਤੱਕ ਲੋਕ ਉਸ ਨੂੰ ਕਾਲਾ ਦੌਰ ਕਰਕੇ ਜਿਹੜਾ ਉਹ ਜਾਣਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਕਹੀ ਜਾਂਦੇ, ਇਹ ਨਹੀਂ ਕਹਿੰਦੇ ਵੀ ਜੁਝਾਰੂ ਜਿਹੜੇ ਉਹ ਲੜੇ ਸੀਗੇ। ਜਿਹੜੇ ਇਸ ਪਾਸੇ ਵੱਲ ਦੇ ਆ ਉਹ ਜ਼ਰੂਰ ਡੈਫੀਨੇਟਲੀ ਕਹਿੰਦੇ ਆ, ਪਰ ਆਮ ਲੋਕਾਂ 'ਚ ਉਹਨਾਂ ਨੇ ਪ੍ਰੋਪੇਗੈਂਡਾ ਇਸ ਹਿਸਾਬ ਦੇ ਨਾਲ ਕੀਤਾ। ਹੁਣ ਵੀ ਕਿਤੇ ਕੋਈ ਸ਼ਰਾਰਤੀ ਤਾਂ ਨਹੀਂ ਵਾੜੇ ਹੋਏ ਇਹਨਾਂ ਜਥੇਬੰਦੀਆਂ 'ਚ, ਇਹਨਾਂ ਜਿਹੜੇ ਕਾਰਕੁਨਾਂ ਦੇ ਵਿੱਚ ਜਿਹੜੇ ਉਹ ਇਸ ਟਾਈਮ ਲੱਗੇ ਹੋਏ ਆ, ਉਹਨਾਂ ਦੇ ਕਰਕੇ ਤਾਂ ਨਹੀਂ ਇਹ ਕੁਝ ਜਿਹੜਾ ਉਹ ਕਰਵਾਈ ਜਿਹੜਾ ਉਹ ਜਾ ਰਹੇ। ਸੋ ਭਾਈ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਦੇਖਣ ਦੀ ਲੋੜ ਆ ਤੇ ਉਹਨਾਂ ਨੂੰ ਵੀ ਜਿਹੜਾ ਠੰਡੇ ਦਿਮਾਗ ਦੇ ਨਾਲ ਸੋਚਣ ਦੀ ਲੋੜ ਆ ਵੀ ਕੀ ਜਿਹੜੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਆ। ਕਦੇ ਗਰਮ ਬਿਆਨਾਂ ਦੀ ਲੋੜ ਹੁੰਦੀ ਆ, ਕਦੇ ਠੰਡੇ ਬਿਆਨਾਂ ਦੀ ਲੋੜ ਹੁੰਦੀ ਆ। ਇਹ ਜਿਹੜਾ ਤਾਲਮੇਲ ਜਿਹਾ ਬਣਾ ਕੇ ਜਿਹੜਾ ਉਹ ਚੱਲਣ ਦੀ ਤੁਹਾਨੂੰ ਲੋੜ ਪੈਣੀ ਆ। ਸੋ ਉਸ ਨੂੰ ਜਿਹੜਾ ਸੰਜਮ ਦੇ ਨਾਲ ਦੇਖ ਕੇ ਤੇ ਉਸ ਹਿਸਾਬ ਦੇ ਨਾਲ ਚੱਲੋ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਆਪਾਂ ਨੂੰ ਬਦਨਾਮੀ ਵੱਧ ਤੇ ਫਾਇਦਾ ਜਿਹੜਾ ਉਹ ਘੱਟ ਹੋਵੇ। ਸੋ ਇਹ ਮੌਕਾ ਆ ਅਜੇ ਵੀ ਬਹੁਤ ਵਧੀਆ ਮੌਕਾ ਆ। ਸਰਕਾਰਾਂ ਤੁਹਾਡੀ ਗੱਲ ਸੁਣ ਰਹੀਆਂ, ਤੁਹਾਡੀ ਬਾਤ ਜਿਹੜੀ ਉਹ ਪਾ ਰਹੀਆਂ, ਜੋ ਤੁਹਾਡੇ ਨਾਲ ਵਾਪਰਿਆ ਆ ਉਸ ਨੂੰ ਜਿਹੜਾ ਉਹ ਦੱਸ ਰਹੀਆਂ ਆ, ਉਹ ਐਕਸਪੋਜ਼ ਕਰ ਰਹੀਆਂ ਇੰਡੀਆ ਨੂੰ। ਤੇ ਇਹੀ ਚੀਜ਼ ਹੋਣੀ ਚਾਹੀਦੀ ਆ ਰਾਦਰ ਦੈਨ ਨੈਰੇਟਿਵ ਜਿਹੜਾ ਉਹ ਚੇਂਜ ਜਿਹੜਾ ਹੋਵੇ। ਕਿੱਡੀ ਮਾੜੀ ਗੱਲ ਆ ਰਾਜਕਰਵੀਰ ਸਿੰਘ ਜੀ ਵੀ NIA ਜਿਹੜੀ ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹ ਬਿਸ਼ਨੋਈ ਨੂੰ ਚਾਰਜ ਕਰਦੀ ਆ, ਅੰਦਰ ਕੀਤਾ ਆ ਤੇ ਇਹ ਮੰਦਿਰ ਦੇ ਵਿੱਚ ਉਹਦੇ ਹੱਕ 'ਚ ਨਾਅਰਾ ਲਾਉਂਦੇ ਆ। ਸੋ ਜਿਹੜੇ ਸਾਡੇ ਹਿੰਦੂ ਭੈਣ ਭਰਾ ਵੀ ਆ, ਖਾਸ ਕਰਕੇ ਜਿਹੜੇ ਹਰਿਆਣਵੀ, ਮੈਨੂੰ ਪਤਾ ਵੀ ਬਹੁਤਿਆਂ ਦੇ ਜਿਹੜੇ ਬਹੁਤੇ ਗੁਰੂ ਘਰ ਹੀ ਜਾਂਦੇ ਆ, ਗੁਰੂ ਘਰਾਂ 'ਚ ਹੀ ਉਹਨਾਂ ਦੇ ਆਨੰਦ ਕਾਰਜ ਹੁੰਦੇ ਆ। ਸੋ ਭਾਰਤ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਮਿਊਨਿਟੀ ਨੂੰ ਆਪਸ 'ਚ ਲੜਾਇਆ ਜਾਵੇ। ਸੋ ਸਾਰਿਆਂ ਨੂੰ ਬੇਨਤੀ ਆ ਭਈ ਸਾਰੇ ਇਕੱਠੇ ਆ, ਆਪਾਂ ਇਕੱਠੇ ਰਹਿੰਦੇ ਆ। ਕੋਈ ਇੱਥੇ ਕਿਸੇ ਹਿੰਦੂ ਸਿੱਖ ਦਾ ਰੌਲਾ ਨਹੀਂ ਹੈਗਾ। ਅਮਰੀਕਾ ਕੈਨੇਡਾ ਦੇ ਵਿੱਚ ਸਿਰਫ ਜਿਹੜੀ ਸਿੱਖਾਂ ਦੀ ਲੜਾਈ ਆ ਉਹ ਉੱਥੇ ਦੇ ਸਿਸਟਮ ਦੇ ਨਾਲ ਆ। ਉਸ ਸਿਸਟਮ ਦੇ ਵਿੱਚ ਜਿਹੜੀ ਸਰਕਾਰ ਦੇ ਨਾਲ ਆ, ਜਿਹੜੀ ਮਰਜ਼ੀ ਉੱਥੇ ਆ ਜਾਏ, ਉਹ ਇਕੱਲੇ ਸਿੱਖ ਨਹੀਂ, ਮਿਨੋਰਿਟੀ ਚਾਹੇ ਉਹ ਦਲਿਤ ਹੈਗੇ ਆ, ਚਾਹੇ ਉਹ ਕ੍ਰਿਸਚੀਅਨ ਆ। ਹੁਣ ਉੱਥੇ ਕ੍ਰਿਸਚੀਅਨ ਚਰਚ ਦੇ ਉੱਤੇ
ਜਿਹੜੇ ਆ ਉਹਨੀ ਜਿਹੜੇ ਮੰਦਿਰ ਵਾਲੇ ਜਿਹੜੇ ਨਿਸ਼ਾਨ, ਉਹਨਾਂ ਦੇ ਜਿਹੜੇ ਨਿਸ਼ਾਨ ਆ ਉਹ ਚਾੜ ਦਿੱਤੇ ਹੈਗੇ ਆ, ਉਹਨਾਂ ਦੇ ਝੰਡੇ ਲਾ ਦਿੱਤੇ। ਸੋ ਜਦੋਂ ਬਾਹਰ ਸਾਰੇ ਪੀਸਫੁਲੀ ਆ, ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ, ਤੇ ਇਹ ਮਾੜੀ ਜਿਹੀ ਇੰਸੀਡੈਂਟ ਦੇ ਨਾਲ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਪੇਸ਼ ਹੋਣਾ ਆ, ਇਹਨਾਂ ਨੇ ਉਹੀ ਆਰਗੇਨਾਈਜੇਸ਼ਨਾਂ ਨੇ ਪੇਸ਼ ਕਰਨਾ, ਦੇਖੋ ਜੀ ਜਿਹੜੀ ਸਾਡੀ ਲਾਈਫ ਨੂੰ ਖਤਰਾ ਆ, ਆਹ ਕੁਝ ਹੋਣਾ ਆ ਜੇ ਬਿੱਲ ਪੇਸ਼ ਹੋਇਆ। ਬਿਲਕੁਲ, ਇਹ ਅਸੀਂ ਫਿਰ ਦੱਸ ਜਾਈਏ ਵੀ ਇਹ ਜੋ ਬਰੈਂਪਟਨ ਦੇ ਹਿੰਦੂ ਸਭਾ ਵਾਲੀ ਚੀਜ਼ ਹੋਈ ਆ, ਇਨਸਟੀਗੇਟ ਉਹਨਾਂ ਨੇ ਕੀਤਾ, ਉਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਭੜਕਾਇਆ, ਧੱਕਾ ਮੁੱਕੀ ਉਹਨਾਂ ਦੇ ਦੁਆਰਾ ਸ਼ੁਰੂ ਹੋਈ, ਤੇ ਆਪਣਿਆਂ ਦੇ ਵਿੱਚ ਫਿਰ ਜੋਸ਼ੋ ਖਰੋਸ਼ ਜ਼ਿਆਦਾ ਹੁੰਦਾ ਆ, ਫਿਰ ਡੰਡੇ ਜਿਹੜੇ ਚਾਰ ਉਹਨਾਂ ਨੇ ਵੀ ਮਾਰ ਦਿੱਤੇ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਜਿਹੜਾ ਉਹ ਘੇਰ ਲਿਆ। ਸੋ ਇਹ ਗੱਲ ਵਧੇ ਨਾ, ਇਹ ਜਿਹੜਾ ਆ ਇਸ ਨੂੰ ਹੁਣ ਦੇਖਣਾ ਪੈਣਾ ਆ ਵੀ ਇਹ ਜਿਹੜੀ ਕੀ ਚੀਜ਼ ਆ। ਨੋ ਡਾਊਟ ਸਾਰਾ ਕਸੂਰ ਉਸ ਦੇ ਵਿੱਚ ਉਸ ਪਾਸੇ ਜਿਹੜੀ ਸ਼ੁਰੂਆਤ ਹੋਈ ਆ, ਪਰ ਆਪਣਿਆਂ ਨੂੰ ਇੱਥੇ ਸੰਜਮ ਜਿਹੜਾ ਉਹ ਦਿਖਾਉਣ ਦੀ ਜਿਹੜੀ ਹੁਣ ਜ਼ਰੂਰਤ ਹੈਗੀ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਵੇ। ਉਹ ਐਕਸਪੋਜ਼ ਕਿੰਨਾ ਕੁ ਹੋਣਗੇ ਇਹ ਦੇਖਣ ਵਾਲੀ ਗੱਲ ਆ, ਪਰ ਜਿੱਦਾਂ ਦੇ ਬਿਆਨ ਜਿਹੜੇ ਪ੍ਰਾਈਮ ਮਿਨਿਸਟਰ ਦੇ, ਆਪੋਜੀਸ਼ਨ ਲੀਡਰ ਦੇ, ਬਾਕੀਆਂ ਦੇ ਆ ਗਏ ਆ, ਉਹਦੇ ਨਾਲ ਪਾਸਾ ਨਾ ਪਲਟ ਜਾਵੇ, ਇਹ ਆਪਾਂ ਨੂੰ ਹੁਣ ਧਿਆਨ ਰੱਖਣ ਦੀ ਜ਼ਰੂਰਤ ਆ। ਉਹਨਾਂ ਨੂੰ ਰਿਐਲਿਟੀ ਜਲਦ ਤੋਂ ਜਲਦ ਦੱਸਣ ਦੀ ਜਿਹੜੀ ਲੋੜ ਆ, ਤੇ ਆਪਣੇ ਭਾਈ ਜਿਹੜੇ ਲੋਕ ਪ੍ਰੋਟੈਸਟ ਕਰਨ ਜਾਂਦੇ ਆ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਜਿਹੜੇ ਜਾਂਦੇ ਆ, ਉਹ ਭਾਈ ਸਾਰੇ ਆਪਣੇ ਜਿਹੜੇ ਨਾਲ ਪ੍ਰੋਟੈਸਟ ਕਰਨ ਵਾਲਿਆਂ ਨੂੰ ਸੰਜਮ ਦੇ ਵਿੱਚ ਜਿਹੜਾ ਉਹ ਰੱਖਿਆ ਜਿਹੜਾ ਉਹ ਕਰਨ। ਜਿੱਥੇ ਵੀ ਜਾਂਦੇ ਆ ਤੇ ਧਾਰਮਿਕ ਸਥਾਨਾਂ ਦੇ ਬਾਹਰ, ਕੌਂਸੂਲੇਟ ਦੇ ਬਾਹਰ ਤੁਸੀਂ ਜਿੰਨਾ ਮਰਜ਼ੀ ਕਰੋ, ਕੌਂਸੂਲੇਟ ਕਿਤੇ ਹੋਰ ਥਾਵਾਂ ਦੇ ਉੱਤੇ, ਪ੍ਰਾਈਵੇਟ ਥਾਵਾਂ ਦੇ ਉੱਤੇ ਜਾਂਦੇ ਆ, ਜ਼ਰੂਰ ਕਰੋ। ਧਾਰਮਿਕ ਥਾਵਾਂ ਤੋਂ ਭਾਈ ਤੁਹਾਨੂੰ ਗੁਰੇਜ਼ ਕਰਨ ਦੀ ਜ਼ਰੂਰਤ ਆ, ਉੱਥੇ ਇਦਾਂ ਦੇ ਪ੍ਰਦਰਸ਼ਨ ਨਾ ਜਿਹੜੇ ਉਹ ਕੀਤੇ ਜਾਣ। ਬਾਕੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਜਿਹੜੇ ਖਾਲਿਸਤਾਨ ਦੇ ਹੱਕ ਵਿੱਚ, ਖਾਲਿਸਤਾਨ ਦੇ ਸਪੋਰਟਰ ਆ, ਭਾਈ ਜਿਹੜਾ ਝੰਡਾ ਵਰਤਦੇ ਆ ਨਾ, ਤੁਹਾਨੂੰ ਵੀ ਉਹਨਾਂ ਨੂੰ ਕੋਈ ਨਾ ਕੋਈ ਵਾਰਨਿੰਗ ਇਸ਼ੂ ਕਰਨੀ ਚਾਹੀਦੀ ਆ ਵੀ ਹਰ ਜਗ੍ਹਾ ਜਾ ਕੇ ਝੰਡਾ ਚੱਕ ਕੇ ਨਾ ਲਿਜਾਇਆ ਕਰੋ, ਤੇ ਝੰਡਾ ਚੱਕ ਕੇ ਗਾਲਾਂ ਨਹੀਂ ਕੱਢਣੀਆਂ ਵੀ ਮਾੜੀ ਗੱਲ ਹੈਗੀ ਆ। ਸੋ ਇਹ ਉਹਨਾਂ ਦੇ ਉੱਤੇ ਬੰਦਸ਼ਾਂ ਲੱਗਣੀਆਂ ਚਾਹੀਦੀਆਂ ਹੈਗੀਆਂ ਆ, ਨਹੀਂ ਤਾਂ ਕੀ ਆ, ਜਿਹੜੀ ਤੁਹਾਡੀ ਮੂਵਮੈਂਟ ਆ ਉਹਨੂੰ ਸੱਟ ਵੱਜੂਗੀ, ਜਿਹੜੇ ਆਮ ਲੋਕ ਆ ਉਹ ਤੁਹਾਡੇ ਵਿਰੋਧ ਚ ਹੋਣਗੇ। ਸੋ ਬਿਲਕੁਲ ਇਹ ਐਗਜ਼ਾਮਪਲਾਂ ਮੈਂ ਤੁਹਾਨੂੰ ਸਾਰੀਆਂ ਦੇ ਦਿੱਤੀਆਂ ਆ, ਅਫਗਾਨਿਸਤਾਨ ਵਾਲੀ ਵੀ ਦੇ ਦਿੱਤੀ ਆ, ਕੁਰਦਿਸਤਾਨ ਵਾਲੀ ਵੀ ਦੇ ਦਿੱਤੀ ਆ, ਤੇ ਸ਼੍ਰੀਲੰਕਾ ਵਾਲੀ ਵੀ ਦੇ ਦਿੱਤੀ ਆ। ਸੋ ਬਹੁਤ ਹੀ ਸਾਨੂੰ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈਗੀ ਆ। ਜ਼ਰੂਰੀ ਨਹੀਂ ਸਾਰੇ ਖਾਲਿਸਤਾਨੀ ਆ, ਜ਼ਰੂਰੀ ਨਹੀਂ ਭਈ ਤੁਹਾਡੇ ਨਾਲ ਜਿਹੜੇ ਆ ਉਹ ਸਾਰਿਆਂ ਦੇ ਵਿਚਾਰ ਰਲਦੇ ਹੋਣ, ਪਰ ਜਿੱਥੇ ਧੱਕਾ ਹੋਇਆ ਉਹ ਸਾਰੇ ਇਕੱਠੇ ਹੀ ਆ, ਉਹ ਹਰ ਇੱਕ ਬੰਦਾ ਜਿਹੜਾ ਆ ਉਹਦੇ ਅਗੇਂਸਟ ਹੈਗਾ ਆ। ਸੋ ਸਾਰਿਆਂ ਨੂੰ ਰਲ ਕੇ ਚਲੋ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦੀ ਜਿਹੜੀ ਇਨਸੀਡੈਂਟ ਆ ਕਿਤੇ ਵੀ ਨਾ ਵਾਪਰੇ, ਤੇ ਜਿਹੜੇ ਬੰਦੇ ਆ ਪਛਾਣੋ। ਕਈ ਵੀਰ ਕਮੈਂਟ ਕਰੀ ਜਾਂਦੇ ਵੀ ਹਿੰਦੁਸਤਾਨੀ ਵੀ ਪੱਗ ਬੰਨ੍ਹਦੇ, ਭਰਾਵਾ ਉਹੀ ਤਾਂ ਮੈਂ ਕਹਿ ਕੇ ਹਟਿਆ ਵੀ ਨਿੱਜਰ ਨੂੰ ਕਤਲ ਕਰਨ ਵਾਲੇ ਉਹ ਸਾਰੇ ਸਿੱਖਾਂ ਦੇ ਮੁੰਡੇ ਸੀ, ਉਹਨਾਂ ਨੂੰ ਵਰਤਿਆ ਉਹਨਾਂ ਨੇ। ਸੋ ਸਾਨੂੰ ਇਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ, ਜਿਹੜੇ ਬੰਦੇ ਉੱਥੇ ਪ੍ਰੋਟੈਸਟ ਕਰਦੇ ਸੀ ਕੌਣ ਸੀ, ਕਿਹਨਾਂ ਨੇ ਜਾ ਕੇ ਜਿਹੜੀ ਆ ਇਹ ਸ਼ੁਰੂਆਤ ਕੀਤੀ ਹੈਗੀ ਆ। ਬਿਲਕੁਲ ਉਹਨਾਂ ਨੇ, ਹਿੰਦੂਆਂ ਨੇ ਸ਼ੁਰੂਆਤ ਕੀਤੀ ਆ, ਪਰ ਆਪਣੇ ਕਿਉਂ ਉਹਨਾਂ ਦੇ ਝਾਂਸੀ ਦੇ ਵਿੱਚ ਜਿਹੜੇ ਫਸ ਗਏ ਹੈਗੇ ਆ, ਬਹੁਤ ਹੀ ਸਮਝਣ ਦੀ ਜ਼ਰੂਰਤ ਆ। ਸੋ ਸਮਝ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਪੈਣਾ। ਵਕਤ ਬਹੁਤ ਨਾਜ਼ੁਕ ਚੱਲ ਰਿਹਾ ਆ, ਤੇ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਾਂ ਨੂੰ ਜਿਹੜੇ ਇਦਾਂ ਦੇ ਡਿਸੀਜਨਸ ਜਿਹੜੇ ਆ, ਇਦਾਂ ਦੇ ਫੈਸਲੇ, ਇਦਾਂ ਦੇ ਕੰਮ ਜਿਹੜੇ ਆ ਉਸ ਪਾਸੇ ਵੱਲ ਨੂੰ ਜਿਹੜਾ ਕਰਨਾ ਚਾਹੀਦਾ। ਤੇ ਬਾਕੀ ਜਿਹੜੀ ਇੱਕ ਮੇਰੇ ਵੱਲੋਂ ਹੱਥ ਜੋੜ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮਿਲੀਟੈਂਟ ਆ ਉਹਨਾਂ ਨੂੰ ਵੀ ਬੇਨਤੀ ਆ, ਕਈ ਉਹ ਪ੍ਰਮੋਟ ਕਰੀ ਜਾਂਦੇ, ਬਹੁਤ ਵਧੀਆ ਹੋਇਆ ਇਦਾਂ ਕਰਤਾ, ਭਾਈ ਇਦਾਂ ਦੀਆਂ ਪੋਸਟਾਂ ਨਾ ਪਾਓ, ਕੋਈ ਵਧੀਆ ਨਹੀਂ ਹੋਇਆ ਹੈਗਾ, ਤੁਹਾਡੀ ਸਾਰਿਆਂ ਦੀ ਬਦਨਾਮੀ ਹੋਈ ਹੈ ਇਹਦੇ ਵਿੱਚ। ਸੋ ਕੋਈ ਵਧੀਆ ਹੋਣ ਵਾਲੀ ਇਹ 'ਚ ਗੱਲ ਨਹੀਂ ਹੈ। ਤੁਸੀਂ ਜਿਹੜਾ ਹੈ ਨਾ ਸਾਰੀ ਜਿਹੜੀ ਗੇਮ ਆ ਉਹਨੂੰ ਉਲਟ ਕਰਨ ਜਾ ਰਹੇ ਹੈਗੇ ਆ, ਕਿਉਂਕਿ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹ ਨਹੀਂ ਬਿਜ਼ਨਸ ਇਹ ਦੇਖਣਾ ਆ, ਜੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਲੂਜ਼ ਕਰ ਰਹੇ ਆ ਨਾ, ਤੇ ਤੁਹਾਡੀਆਂ ਇਹਨਾਂ ਹਰਕਤਾਂ ਕਰਕੇ ਉਹ ਤੁਹਾਡੇ ਉਹਨੀ ਉਲਟ ਵੀ ਹੋ ਜਾਣਾ, ਫਿਰ ਸਾਰੇ ਚੁੱਪ ਕਰਕੇ ਬੈਠੋਗੇ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਆਪਣੇ ਨਾਲ ਜਿਹੜਾ ਧੱਕਾ ਹੋਇਆ ਉਹਦੀ ਗੱਲ ਜਿਹੜੀ ਆ ਆਪਾਂ ਹਰ ਇੱਕ ਸੈਨੇਟਰ, ਅਸੈਂਬਲੀ ਮੈਂਬਰ ਪਾਰਲੀਮੈਂਟ ਉੱਥੇ ਤੱਕ ਪਹੁੰਚਾਈਏ ਜੀ। ਤੇ ਇਹ ਦੇਖੋ, ਇਹ ਆਲਰੇਡੀ ਗੱਲ ਸਾਰਿਆਂ ਤੱਕ ਪਹੁੰਚ ਗਈ ਹੋਣੀ ਆ, ਉਹ ਇਹ ਉਹਨਾਂ ਨੇ ਕਰ ਦੇਣਾ। ਉਹਨਾਂ ਨੇ ਦੇਖੋ ਤਾਰਾਂ ਬੜੀਆਂ ਨਾਲ ਦੇ ਨਾਲ ਜੋੜੀ ਜਾਣੀਆਂ, ਉਹ ਦੇਖੋ ਜੀ ਉਹ ਮੰਦਿਰਾਂ ਦੇ ਉੱਤੇ ਗ੍ਰੈਫਿਟੀ ਵਾਲੇ ਫਿਰ ਇਹੀ ਹੋਣੇ ਆ, ਦੇਖੋ ਜੀ। ਬਿਲਕੁਲ, ਨਹੀਂ ਉਹਨੇ ਤਾਂ ਕਿਹਾ, ਉਹ ਜਿਹੜੀ NPR ਦੀ ਰਿਪੋਰਟ ਆ ਰਾਜਕਰਵੀਰ ਸਿੰਘ ਜੀ, ਆਪਾਂ ਪੂਰੀ ਪੜ੍ਹ ਨਹੀਂ ਸਕੇ, ਲੰਮੀ ਬਹੁਤ ਸੀ, ਉਹਦੇ 'ਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਉਹਨੇ ਕਿਹਾ ਵੀ 11 ਮੰਦਿਰਾਂ ਤੇ ਜਿਹੜੀ ਗ੍ਰੈਫਿਟੀ ਕੀਤੀ ਆ ਇਹਨਾਂ ਨੇ, ਹਨਾ, ਵੀ ਤੇ ਸਾਨੂੰ ਜਿਹੜਾ ਸਾਡੀ ਧਰਮ ਦੇ ਲੋਕਾਂ ਨੂੰ ਖਤਰਾ ਆ ਹੁਣ ਤੁਹਾਡੀ ਉਦਾਹਰਨ ਤੁਹਾਡੇ ਸਾਹਮਣੇ ਆ ਕੈਨੇਡਾ ਦੇ ਮੰਦਿਰ ਦੀ, ਤੁਸੀਂ ਕੀ ਕਹੋਗੇ ਉੱਥੇ, ਹਨਾ। ਹੁਣ ਜੇ ਆਪਾਂ ਉਦਾਹਰਨ ਭਾਈ ਨਿੱਜਰ ਦੀ ਦਿੰਦੇ ਆ, ਤੇ ਉਹਨਾਂ ਨੇ ਵੀ ਇਹੀ ਦੇਣੀ ਹੈ, ਉਹਨਾਂ ਨੇ ਵੀ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਕਰੀ ਜਾਣੀਆਂ। ਸੋ ਬੜੇ ਸੰਜਮ ਦੇ ਨਾਲ, ਬੜੀ ਸਮਝ ਦੇ ਨਾਲ ਜਿਹੜਾ ਇਸ ਟਾਈਮ
ਚੱਲਣ ਦੀ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ, ਖਾਸ ਕਰਕੇ ਸਿੱਖਾਂ ਨੂੰ। ਜਦੋਂ ਇੱਕ ਪਾਸੇ ਫਾਈਵ ਆਈਜ਼ ਵੈਸਟਰਨ ਮੁਲਕ ਤੁਹਾਡੇ ਨਾਲ ਜਿਹੜਾ ਆ ਕੇ ਗੱਲ ਕਰ ਰਹੇ ਆ, ਇੰਡੀਆ ਨੂੰ ਐਕਸਪੋਜ਼ ਕਰ ਰਹੇ ਆ, ਤੇ ਤੁਸੀਂ ਉਹਨਾਂ ਨੂੰ ਕਾਹਤੇ ਇਦਾਂ ਦਾ ਮੌਕਾ ਦਿੰਦੇ ਆ ਜਿਸ ਦੇ ਨਾਲ ਉਹ ਤੁਹਾਡੇ ਉਲਟ ਉਹ ਸਾਰੀਆਂ ਚੀਜ਼ਾਂ ਨੂੰ ਵਰਤ ਸਕਣ। ਆਪਾਂ ਕਦ ਤੋਂ ਇਹ ਜਿਹੜੇ ਕਹਿੰਦੇ ਆ ਰਹੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਮਾਰਚ ਤੋਂ ਜੇ ਹਰਜੋਤ ਸਿੰਘ ਜੀ ਪਹਿਲੋਂ ਆਈ ਹੁੰਦੀ ਤੇ ਹੋ ਸਕਦਾ ਕਈ ਅਸੈਂਬਲੀ ਮੈਂਬਰ ਹਾਥੀ ਪਿੱਛੇ ਖਿੱਚ ਲੈਂਦੇ। ਬਿਲਕੁਲ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਇਹ ਇਦਾਂ ਹੀ ਹੁੰਦਾ ਆ। ਇਹ ਬਾਅਦ ਦੇ ਵਿੱਚ ਜਿਹੜਾ ਇਹ ਸਰਬਸੰਮਤੀ ਦੇ ਨਾਲ ਇੱਕ ਵਾਰੀ ਅਸੈਂਬਲੀ 'ਚ ਪਾਸ ਹੋਇਆ, ਅਗਲੀ ਵਾਰੀ ਇਹ ਨਾ ਹੋਵੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਹ ਕਿੱਦਾਂ ਹੋਵੇ। ਉੱਥੇ ਦੇ MP ਆ ਰਹੇ ਨੇ ਆਲਰੇਡੀ ਬਿਆਨ ਇਦਾਂ ਦਾ ਹੀ ਦਿੱਤਾ ਆ ਵੀ ਇਹ ਇਸ ਤਰੀਕੇ ਦੇ ਨਾਲ ਹੀ ਆ। ਸੋ ਇਹ ਗਲਤ ਬਿਆਨਬਾਜ਼ੀ ਤੋਂ ਤੇ ਇਦਾਂ ਦੀ ਹੁੱਲੜਬਾਜ਼ੀ ਤੋਂ, ਇਦਾਂ ਦੇ ਜਿਹੜੇ ਆ ਝਾਂਸੇ 'ਚ ਉਹਨਾਂ ਦੇ ਫਸਣ ਦੇ ਨਾਲੋਂ ਉਹ ਤੁਹਾਨੂੰ ਉਕਸਾਉਂਦੇ ਆ, ਤੇ ਉਕਸਣ ਦੀ ਬਜਾਏ ਤੁਹਾਨੂੰ ਬਹੁਤ ਸੰਜਮ ਦੇ ਨਾਲ, ਸਮਝ ਦੇ ਨਾਲ ਜਿਹੜਾ ਇਸ ਟਾਈਮ ਕੰਮ ਕਰਨ ਦੀ ਜ਼ਰੂਰਤ ਆ। ਤੇ ਸਾਰੀ ਲੀਡਰਸ਼ਿਪ ਜਿਹੜੀ ਆ, ਜਿਹੜੀਆਂ ਜਥੇਬੰਦੀਆਂ ਬਣੀਆਂ ਆ, ਉਹਨਾਂ ਦੇ ਮੁਤਬਰ ਜਿਹੜੇ ਵੀ ਲੀਡਰ ਬਣੇ ਆ, ਉਹਨਾਂ ਨੂੰ ਆਪਣੇ ਜਿੰਨੇ ਵੀ ਤੁਹਾਡੇ ਨਾਲ ਨੌਜਵਾਨ ਸਪੋਰਟਰ ਆ, ਉਹਨਾਂ ਨੂੰ ਦੱਸਣਾ ਪੈਣਾ ਵੀ ਕਿਹੜੀ ਚੀਜ਼ ਕਰਨੀ ਹੈ ਤੇ ਕਿਹੜੀ ਚੀਜ਼ ਨਹੀਂ ਕਰਨੀ ਹੈਗੀ। ਸੋ ਇਹ ਧਿਆਨ ਜਿਹੜਾ ਆਪਾਂ ਨੂੰ ਰੱਖਣ ਦੀ ਜ਼ਰੂਰਤ ਆ। ਤੇ ਬਾਕੀ ਜਿਹੜੀ ਗੱਲ ਹਰਜੋਤ ਜੀ ਨੇ ਕਹੀ ਆ, ਉਹ ਫੇਰ ਦੁਹਰਾ ਦਿੰਦੇ ਆ, ਵੈਸਟਰਨ ਮੁਲਕ ਜਾਂ ਕੋਈ ਵੀ ਮੁਲਕ ਇੱਕ ਕੌਮ ਨੂੰ ਵਰਤ ਕੇ ਸੁੱਟ ਸਕਦੀ ਆ, ਉਹ ਸੁੱਟਦੇ ਰਹੇ ਆ। ਇਹ ਆਪਾਂ ਉਸ ਦਾ ਸ਼ਿਕਾਰ ਨਾ ਹੋਈਏ। ਆਪਾਂ ਐਟਲੀਸਟ ਉਸ ਤੋਂ ਪਹਿਲਾਂ ਜਿਹੜੇ ਆਪਣੇ ਕੰਮ ਕਰਵਾ ਸਕਦੇ ਆ ਉਹ ਕਰਵਾ ਲਈਏ, ਇਸ ਤੋਂ ਪਹਿਲਾਂ ਜਿਹੜਾ ਉਹ ਪਾਸਾ ਪਲਟ ਜਾਏ। ਬਾਕੀ ਪੰਜਾਬੀ ਰੇਡੀਓ USA ਵੱਲੋਂ ਕੋਈ ਵੀ ਜਿਹੜੀ ਜਥੇਬੰਦੀ ਆ, ਕੋਈ ਵੀ ਕਿਸੇ ਧੱਕੇ ਦੇ ਖਿਲਾਫ ਬੋਲਦੀ ਆ, ਚੰਗਾ ਕੰਮ ਕਰਦੀ ਹੈਗੀ ਆ, ਕਿਸੇ ਵੀ ਕੌਮ ਦੇ ਲਈ, ਚਾਹੇ ਉਹ ਦਲਿਤਾਂ ਲਈ ਹੋਵੇ, ਕ੍ਰਿਸਚਨਾਂ ਲਈ ਹੋਵੇ, ਸਿੱਖਾਂ ਲਈ ਹੋਵੇ, ਮੁਸਲਮਾਨਾਂ ਲਈ ਹੋਵੇ, ਆਪਾਂ ਉਹਨਾਂ ਦੀ ਖਬਰ ਵੀ ਸਾਂਝੀ ਕਰਦੇ ਹਾਂ, ਆਪਾਂ ਉਹਨਾਂ ਦਾ ਸਾਥ ਵੀ ਦਿੰਦੇ ਆ। ਜੇ ਕੋਈ ਗਲਤ ਕਰੂਗੇ, ਚਾਹੇ ਸਾਡੇ ਭਰਾਏ ਹੋਣ, ਅਸੀਂ ਉਹਨਾਂ ਦੇ ਬਿਲਕੁਲ, ਜੇ ਉਹ ਗਲਤੀ ਕਰ ਰਿਹਾ ਆ ਉਹ ਵੀ ਦੱਸਾਂਗੇ, ਕਿਉਂਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਗਲਤੀ ਦੱਸਣੀ ਹੁੰਦੀ ਹੈਗੀ ਆ। ਜੇ ਸਾਡਾ ਵੀ ਕੰਮ ਉਹੀ ਹੋਵੇ, ਲਲਾ ਕਰਾ ਦਿਓ, ਫਿਰ ਉਹ ਅਕਲ ਵਾਲੀ ਗੱਲ ਨਹੀਂ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਇਜਾਜ਼ਤ ਜਿਹੜੇ ਉਹ ਆਪਾਂ ਲਵਾਂਗੇ। ਤੇ ਜਾਂਦੇ ਇੱਕ ਵਾਰੀ ਫਿਰ ਦੱਸ ਜਾਈਏ, ਪੰਜਾਬੀ ਰੇਡੀਓ USA ਦੇ YouTube ਚੈਨਲ ਤੇ Facebook ਚੈਨਲ ਨੂੰ ਜਿਹੜਾ ਤੁਸੀਂ ਜੁਆਇਨ ਕਰ ਲਓ। ਜਿਹੜੀ ਗੁਰਦੁਆਰਾ ਸਾਹਿਬ ਟੈਲੀਵਿਜ਼ਨ ਯੂਨੀਵਰਸਿਟੀ ਦੇ 45ਵੇਂ ਮਹਾਨ ਨਗਰ ਕੀਰਤਨ ਦੀ ਕਵਰੇਜ ਆ, ਉਹ ਸਾਰੀ ਦੀ ਸਾਰੀ ਤੁਸੀਂ ਉੱਥੇ ਜਿਹੜਾ ਉਹ ਦੇਖ ਸਕਦੇ ਆ। ਬਾਕੀ ਜਿਹੜਾ ਮਾਰਚ ਦਾ ਸਮਾਗਮ, ਉਹ ਸਾਰੇ ਦਾ ਸਾਰਾ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਪਿਆ ਆ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਉੱਥੇ ਕਾਨਫਰੰਸ ਜਿਹੜੀ ਹੋਈ ਸੀਗੀ ਸਿੱਖ ਇੰਪਾਇਰ ਨੂੰ ਲੈ ਕੇ, ਉਹ ਵੀ ਬਹੁਤ ਜਲਦ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਿਹੜੀ ਉਹ ਤੁਸੀਂ ਦੇਖੋਗੇ। ਤੇ ਬਾਕੀ ਹੋਰ ਆਪਾਂ ਪ੍ਰੋਗਰਾਮ ਜਿਹੜੇ ਉਹ ਲਗਾਤਾਰ ਚੱਲਦੇ ਰਹਿਣਗੇ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹੁੰਚਣ ਦੇ ਲਈ, ਉੱਥੇ ਆਪਣਾ ਸਾਥ ਦੇਣ ਦੇ ਲਈ। ਜਿਨ੍ਹਾਂ ਨੇ ਸਪੋਰਟ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਜਿਹੜਾ ਉਹ ਧੰਨਵਾਦ ਕਰਦੇ ਹਾਂ। ਅਮਰੀਕਾ ਦੇ ਵਿੱਚ ਇਲੈਕਸ਼ਨ ਦਾ ਕੱਲ ਦਾ ਦਿਨ ਰਹਿ ਗਿਆ, ਪਲੀਜ਼ ਆਪਣੀ ਵੋਟ ਭਰ ਕੇ ਪਾ ਦਿਓ। ਨੋ ਮੈਟਰ ਰਿਪਬਲਿਕਨ ਆ, ਡੈਮੋਕ੍ਰੇਟ ਆ, ਕਿਉਂਕਿ ਜਦੋਂ ਤੁਸੀਂ ਵੋਟ ਪਾਣੇ ਆ ਤੇ ਉਹ ਤੁਹਾਡੀ ਵੋਟ ਕਾਊਂਟ ਹੁੰਦੀ ਆ ਤੇ ਪਤਾ ਲੱਗਦਾ ਵੀ ਇਹ ਬੰਦੇ ਵੋਟ ਪਾ ਰਹੇ ਹੈਗੇ ਆ। ਕੁਝ ਕੁ ਜਿਹੜੇ ਨਾਮ ਆਪਾਂ ਦੱਸੇ ਸੀ, ਜਿਹੜੇ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਰਹੇ ਆ, ਉਹਨਾਂ ਦੀ ਸਪੋਰਟ ਕਰੋ। ਬਾਕੀ ਪ੍ਰੋਪੋਜੀਸ਼ਨ 36 ਜਿਹੜੀ ਕੈਲੀਫੋਰਨੀਆ ਦੇ ਵਿੱਚ ਹੈਗੀ ਆ, ਜਿਹੜਾ ਇੱਥੇ ਲੁਟੇਰਿਆਂ ਨੇ ਬਹੁਤ ਗੰਦ ਪਾਇਆ ਹੋਇਆ, ਆਪਣੇ ਜਿਹੜੇ ਸਮਾਲ ਬਿਜ਼ਨਸ ਓਨਰਸ ਬਹੁਤ ਹਰਟ ਹੋ ਰਹੇ ਆ, ਕ੍ਰਾਈਮ ਵਧਿਆ ਆ, ਜਿਹੜੇ ਉਹਨਾਂ ਦੇ ਉੱਤੇ ਫੈਲਨੀਜ਼ ਲੱਗ ਸਕਣ, ਡਰੱਗ ਵੇਚਦੇ ਆ ਉਹਨਾਂ ਤੇ ਫੈਲਨੀਜ਼ ਲੱਗ ਸਕਣ, ਉੱਥੇ ਪ੍ਰੋਪੋਜੀਸ਼ਨ ਤੇ ਜੈਸ ਕਰਨਾ। ਬਾਕੀ ਜਿਹੜੀਆਂ ਪ੍ਰੋਪੋਜੀਸ਼ਨਸ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਜੋ ਵੀ ਜੈਸ ਨੋ ਆ ਉਹ ਪਾ ਸਕਦੇ ਹੋ। 50% ਤੋਂ ਵੱਧ ਹਰਜੋਤ ਸਿੰਘ ਜੀ ਲੋਕਾਂ ਨੇ ਵੋਟ ਆਲਰੇਡੀ ਪਾ ਦਿੱਤੀ ਆ ਜੀ। ਇਸ ਵਾਰ ਫਿਰ ਇਲੈਕਸ਼ਨ ਜਿਹੜੇ ਰਿਜ਼ਲਟਸ ਆ ਡਿਲੇ ਹੋਣ ਦੇ ਚਾਂਸ ਆ। ਉਸ ਦੇ ਪਿੱਛੇ ਕਾਰਨ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਕ ਵਾਰੀ ਫਿਰ ਦੁਹਰਾ ਦਿੰਨੇ ਆ। ਰੀਜ਼ਨ ਉਹਦੇ ਵਿੱਚ ਇਹ ਆ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਸਟੇਟ ਇਲੈਕਸ਼ਨ ਕਾਊਂਟਿੰਗ ਦੇ ਲਾਜ਼ ਅਜਿਹੇ ਨੇ ਵੀ ਜਿੰਨੀ ਦੇਰ ਤੱਕ ਇਲੈਕਸ਼ਨ ਦੇ ਵਾਲੇ ਦਿਨ ਵੋਟਿੰਗ ਬੰਦ ਨਹੀਂ ਹੁੰਦੀ, ਉਨੀ ਦੇਰ ਤੱਕ ਦੂਜੇ ਜਿਹੜੇ ਬੈਲਟ ਆ ਖੋਲੇ ਨਹੀਂ ਜਾ ਸਕਦੇ। ਜਿਹੜੀਆਂ ਖਾਸ ਕਰਕੇ ਬੈਟਲ ਗਰਾਊਂਡ ਸਟੇਟ ਆ, ਪੈਨਸਿਲਵੇਨੀਆ, ਜਾਰਜੀਆ, ਇਹਨਾਂ ਦੇ ਵਿੱਚ, ਮਿਸ਼ੀਗਨ ਦੇ ਵਿੱਚ, ਅਜਿਹੇ ਜਿਹੜੇ ਸੂਬਿਆਂ ਦੇ ਵਿੱਚ ਕੁਝ ਅਜਿਹੇ ਲਾਜ਼ ਨੇ ਜਿਨ੍ਹਾਂ ਕਰਕੇ ਦੇਰੀ ਜਿਹੜੀ ਉਹ ਹੋ ਸਕਦੀ ਆ। ਕਈ ਥਾਵਾਂ ਦੇ ਉੱਤੇ ਅਰਲੀ ਜਿਹੜੀ ਵੋਟਿੰਗ ਆ, ਉਹਨਾਂ ਨੂੰ ਜਦੋਂ ਇਲੈਕਸ਼ਨ ਡੇ ਆ ਜਾਂਦਾ ਉਸੇ ਦਿਨ ਸਵੇਰ ਤੋਂ ਹੀ ਜਿਹੜਾ ਟੈਬੂਲੇਟ ਕਰਕੇ ਕਾਊਂਟਿੰਗ ਵੱਲ ਨੂੰ ਜਿਹੜਾ ਬਾਅਦ ਦੇ ਵਿੱਚ ਉਹ ਸ਼ੁਰੂਆਤ ਕਰ ਲਈ ਜਾਂਦੀ ਆ। ਤੇ ਬਾਅਦ ਦੇ ਵਿੱਚ ਕਿਉਂਕਿ ਸਾਈਨ ਸੂਈਨ ਚੈੱਕ ਕਰ ਲਏ ਜਾਂਦੇ ਆ, ਉਹ ਸਾਰੀਆਂ ਚੀਜ਼ਾਂ ਕਈ ਸਟੇਟ 'ਚ ਪਹਿਲਾਂ ਹੋ ਜਾਂਦੀਆਂ, ਕਈਆਂ ਦੇ ਵਿੱਚ ਇਲੈਕਸ਼ਨ ਵੋਟਿੰਗ ਜਿਹੜੀ ਆ ਖਤਮ ਹੋਣ ਤੋਂ ਬਾਅਦ 'ਚ ਕੀਤੀਆਂ ਜਾ ਸਕਦੀਆਂ। ਸੋ ਉਹਦੇ ਕਰਕੇ ਡਿਲੇ ਹੋਣ ਦੇ ਚਾਂਸ ਆ। 78 ਮਿਲੀਅਨ ਲੋਕਾਂ ਨੇ ਆਲਰੇਡੀ ਵੋਟ ਇਲੈਕਸ਼ਨ ਡੇ ਤੋਂ ਪਹਿਲਾਂ ਪਾ ਦਿੱਤੀ ਆ। ਕੱਲ ਨੂੰ ਇਲੈਕਸ਼ਨ ਡੇ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਿਓ।
ਵੂਮਨਸ ਕਹਿੰਦੇ ਜਿਹੜੀਆਂ ਔਰਤਾਂ ਆ ਉਹਨਾਂ ਨੇ ਰਿਕਾਰਡ ਤੋੜਿਆ। ਜਿਹੜੀਆਂ 6 ਬੈਟਲ ਗਰਾਊਂਡ ਸਟੇਟ ਆ ਉਹਦੇ ਵਿੱਚ 54% ਔਰਤਾਂ ਨੇ ਆਲਰੇਡੀ ਵੋਟ ਜਿਹੜੀ ਉਹ ਪਾਈ ਆ, ਜੋ ਕਿ 2020 ਦੇ ਐਗਜ਼ਿਟ ਪੋਲਸ ਦੇ ਨਾਲੋਂ ਆਲਰੇਡੀ ਨੰਬਰ ਵੱਧ ਆ। 36% ਰਿਪਬਲਿਕਨਸ ਨੇ ਜਿਹੜੀ ਓਵਰਆਲ ਵੋਟ ਪਾਈ ਆ, ਅਰਲੀ ਵੋਟ ਪਾਈ ਆ। ਡੈਮੋਕ੍ਰੇਟਸ ਨੇ 39% ਜਿਹੜੀ ਉਹ ਵੋਟ ਪਾਈ ਸੀ। 2020 ਚ 44% ਸੀਗੇ ਡੈਮੋਕ੍ਰੇਟਸ ਜਿਨ੍ਹਾਂ ਨੇ ਵੋਟ ਪਾਈ ਸੀ, 45% ਤੇ 31% ਸੀਗੇ ਜਿਹੜੇ ਰਿਪਬਲਿਕਨਸ। ਸੋ ਰਿਪਬਲਿਕਨਸ ਦਾ ਆંકੜਾ ਵਧਿਆ, ਡੈਮੋਕ੍ਰੇਟਸ ਦਾ ਜਿਹੜਾ ਆંકੜਾ ਜਿਹੜਾ ਉਹ ਘਟਿਆ ਆ। ਜਿਹੜੇ ਪਿਛਲੇ ਸਾਲ ਦੇ ਪਿਛਲੀ ਇਲੈਕਸ਼ਨਸ ਦੇ ਨਾਲੋਂ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਹੀਅਰਿੰਗ ਹੋਈ ਸੀ ਈਲਨ ਮਸਕ ਦੀ $1 ਮਿਲੀਅਨ ਡੇਲੀ ਗਿਵ ਅਵੇ ਨੂੰ ਲੈ ਕੇ, ਤੇ ਈਲਨ ਮਸਕ ਆਪ ਜਿਹੜਾ ਉੱਥੇ ਕਹਿੰਦੇ ਅਦਾਲਤ ਵਿੱਚ ਨਹੀਂ ਪਹੁੰਚਿਆ ਹੈਗਾ। ਸੋ ਕਾਫੀ ਕੁਝ ਜਿਹੜਾ ਚੱਲ ਰਿਹਾ ਹੈ। ਬਾਕੀ ਤੁਹਾਨੂੰ ਪ੍ਰੋਗਰਾਮਸ ਦੇ ਵਿੱਚ ਜਿਹੜਾ ਦੱਸਦੇ ਰਵਾਂਗੇ, ਤੇ ਵੋਟ ਪਾਉਣੀ ਜਿਹੜੀ ਉਹ ਆਪਣੀ ਨਾ ਭੁੱਲਿਓ ਜੀ। ਸੋ ਦੋ ਆਰਟੀਕਲ ਇੱਕ ਵਾਰੀ ਫੇਰ ਦੱਸਦਾ। ਇੱਕ NPR ਵਾਲਾ ਆਰਟੀਕਲ ਉਹ ਜ਼ਰੂਰ ਪੜਿਓ ਜੋ ਪੈਦਲ ਮਾਰਚ ਦੇ ਸੰਬੰਧ ਦੇ ਵਿੱਚ ਸੀ। ਦੂਸਰਾ ਅੱਜ ਨਿਊਯਾਰਕ ਟਾਈਮ ਦੇ ਵਿੱਚ ਇੱਕ ਆਰਟੀਕਲ ਆਇਆ, ਸਿੱਖ ਐਕਟਿਵਿਸਟ ਸੀ ਇਟ ਐਜ਼, ਬਹੁਤ ਜ਼ਬਰਦਸਤ ਜਿਹੜਾ ਉਹ ਆਰਟੀਕਲ ਜੀ। ਉਹਨਾਂ ਨੇ ਇਹ ਲਿਖਿਆ ਵੀ ਸਿੱਖ ਐਕਟਿਵਿਸਟ ਸੀ ਇਟ ਐਜ਼ ਫਰੀडम, ਇੰਡੀਆ ਕਾਲਸ ਇਟ ਟੈਰਰਿਜ਼ਮ। ਵੀ ਜਿਹੜੇ ਸਿੱਖ ਐਕਟਿਵਿਸਟ ਆ ਉਹ ਇਹਨੂੰ ਆਜ਼ਾਦੀ ਕਹਿ ਰਹੇ ਆ, ਤੇ ਜਿਹੜੀ ਭਾਰਤੀ ਸਰਕਾਰ ਆ ਉਹ ਉਹਨੂੰ ਅੱਤਵਾਦੀ ਕਹਿ ਰਹੀ ਆ। ਸੋ ਇਹ ਆਰਟੀਕਲ ਜਿਹੜਾ ਆ ਅਨੁਪ੍ਰੀਤਾ ਦਾਸ ਉਹਨੇ ਲਿਖਿਆ ਹੈਗਾ, ਤੇ ਇਹ ਜ਼ਰੂਰ ਆਰਟੀਕਲ ਪੜ੍ਹਿਓ, ਵਧੀਆ ਆਰਟੀਕਲ ਹੈ ਜੀ। ਬਾਕੀ ਐਜ਼ ਅਮਰੀਕਨ ਆਪਣੀ ਜਿਹੜੀਆਂ ਇਹ ਇਕੱਲਾ ਸਿੱਖ ਇਸ਼ੂ ਨਹੀਂ ਆ, ਇਹ ਅਮਰੀਕਨ ਇਸ਼ੂ ਵੀ ਆ। ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਹੁਣ ਨਾਲ ਦੇ ਨਾਲ ਇਸ਼ੂ ਆ, ਅਮਰੀਕਨ ਸੋਵਰਨਿਟੀ ਜਿਹੜੀ ਉਸ ਦਾ ਇਹ ਸਾਰਾ ਜਿਹੜਾ ਮੁੱਦਾ ਆ, ਜੋ ਭਾਰਤ ਸਰਕਾਰ ਜਿਹੜੀ ਇਸ ਟਾਈਮ ਇੱਥੇ ਸਿੱਖਾਂ ਦੇ ਨਾਲ ਜਿਹੜਾ ਅਤਿਆਚਾਰ ਕਰ ਰਹੀ ਆ, ਜਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਜਿਹੜਾ ਉਹ ਕਰ ਰਹੀ ਆ। ਸੋ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇੱਥੋਂ ਦੇ ਲੋਕਲ ਲਾਅ ਐਨਫੋਰਸਮੈਂਟ, ਲੋਕਲ ਜਿਹੜੀ ਆ ਇਲੈਕਟਰਸ, ਜਿਹੜੇ ਇਲੈਕਟਿਡ ਅਫੀਸ਼ੀਅਲਸ ਆ, ਉਹਨਾਂ ਸਾਰਿਆਂ ਨੂੰ ਇਹ ਚੀਜ਼ਾਂ ਦੱਸਣ ਦੀ ਲੋੜ ਆ, ਉਹਨਾਂ ਦਾ ਜਿਹੜਾ ਪਰਦਾਫਾਸ਼ ਕਰਨ ਦੀ ਜ਼ਰੂਰਤ ਆ। ਇੰਨੀਆਂ ਗੱਲਾਂ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਲਵਾਂਗੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਜ਼।